ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਤੋਂ ਬਾਅਦ ਜਿਹੜੇ ਸਮਾਂ ਲੰਘਿਆ, ਜਿਹੜਾ ਵਕਤ ਬੀਤਿਆ, ਉਸ ਦੌਰਾਨ ਬਹੁਤ ਚੰਗੀਆਂ ਮਾੜੀਆਂ ਗੱਲਾਂ ਸੋਚ ਵਿੱਚ ਆਈਆਂ, ਵਿਚਾਰ ਚਰਚਾ 'ਚ ਆਈਆਂ। ਪਰ ਸ਼ਹੀਦ ਦੀ ਸ਼ਹਾਦਤ ਨੇ ਆਖਰ ਇਹੋ ਜਿਹਾ ਰੰਗ ਲਾਇਆ, ਇਹੋ ਜਿਹਾ ਸੂਰਜ ਚੜ੍ਹਿਆ ਕਿ ਪਿਛਲੇ 5-6 ਦਿਨਾਂ ਤੋਂ ਸਾਰੇ ਸੰਸਾਰ ਦੀ ਜਿਹੜੀ ਰਾਜਨੀਤੀ ਹੈ ਉਹਦੇ ਵਿੱਚ ਹਲਚਲ ਮੱਚੀ ਹੋਈ ਦਿਖ ਰਹੀ। ਭਾਈ ਹਰਦੀਪ ਸਿੰਘ ਨਿੱਜਰ ਦੇ ਸ਼ਹੀਦੀ ਦੇ ਮਸਲੇ ਉੱਤੇ ਇੱਕ ਇਹੋ ਜਿਹਾ ਬਾਬਰੋਲਾ ਉੱਠੂਗਾ ਜਿਹਦੇ ਨਾਲ ਖਾਲਿਸਤਾਨ ਦਾ ਮੁੱਦਾ ਇੱਕਦਮ ਇਸ ਬੁਲੰਦੀ ਤੇ ਚਲਾ ਜਾਏ। ਇੰਡੀਆ ਵੱਲੋਂ ਜੋ ਕੁਝ ਕਿਹਾ ਗਿਆ, ਭਾਰਤੀ ਹਕੂਮਤ ਵੱਲੋਂ, ਮੋਦੀ ਤੰਤਰ ਵੱਲੋਂ, ਖਾਸ ਤੌਰ ਤੇ ਗੋਦੀ ਦੇ ਮੋਦੀ ਮੀਡੀਆ ਵੱਲੋਂ ਜਾਂ ਮੋਦੀ ਦੇ ਗੋਦੀ ਮੀਡੀਆ ਵੱਲੋਂ, ਇਹਦੇ ਸਾਰੇ ਕਾਸੇ ਨਾਲ ਇੱਕ ਮਾਹੌਲ ਬਣਿਆ, ਉਹ ਹੈਗਾ ਖਾਲਿਸਤਾਨ ਪੱਖੀ ਮਾਹੌਲ। ਇਹਨਾਂ ਨੂੰ ਇਹ ਲੱਗਦਾ ਸੀ ਕਿ ਅਸੀਂ ਖਾੜਕੂ ਕਹਿ ਕੇ, ਅੱਤਵਾਦੀ, ਵੱਖਵਾਦੀ ਕਹਿ ਕੇ ਇਹਨਾਂ ਨੂੰ 1978 ਤੋਂ ਹੁਣ ਤੱਕ ਕਤਲ ਕਰਦੇ ਆ ਰਹੇ ਆ ਤੇ ਹੁਣ ਗੱਲ ਖਤਮ। ਪਰ ਵਕਤ ਸਦਾ ਇੱਕਸਾਰ ਨਹੀਂ ਰਹਿੰਦਾ। ਇਸ ਮੁਲਕ ਦੇ ਵਿੱਚ ਸਿੱਖਾਂ ਦੇ ਉੱਤੇ ਜ਼ੁਲਮ ਕਰਨ ਤੋਂ ਬਾਅਦ ਉਹਨਾਂ ਦੀਆਂ ਲਾਸ਼ਾਂ ਨੂੰ ਅਣਪਛਾਤੀਆਂ ਕਹਿ ਕੇ ਫੂਕ ਦੇਣਾ, ਸਾੜ ਦੇਣਾ, ਇਹ ਸਾਰਾ ਕੁਝ ਇੱਥੇ ਵਾਪਰਿਆ। ਤੇ ਇਹ ਤਾਂ ਉਦੋਂ ਨਹੀਂ ਕਿਸੇ ਗੱਲ 'ਚ ਆਏ, ਹੁਣ ਇਹਨਾਂ ਨੇ ਕੈਨੇਡੀਅਨ ਸਿਸਟਮ ਨੂੰ ਦੁਨੀਆ ਦੇ ਸਾਹਮਣੇ ਆਪਦੇ ਵੱਲੋਂ ਬੜੀ ਵੱਡੀ ਵੰਗਾਰ ਪਾਈ ਆ ਕਿ ਸਾਨੂੰ ਸਬੂਤ ਦਿਓ। ਹਰ ਮੁਲਕ ਦੇ ਵਿੱਚ ਬੈਠੇ ਸਿੱਖ ਭਾਈਚਾਰੇ ਦੇ ਲੋਕਾਂ ਨਾਲ ਜਦੋਂ ਉੱਥੋਂ ਦੇ ਹੋਰ ਲੋਕ ਆਪਦੀ ਸਾਂਝੀਵਾਲਤਾ ਦਾ, ਇਕਜੁੱਟਤਾ ਦਾ, ਇੱਕ ਮੁੱਠਤਾ ਦਾ ਪ੍ਰਗਟਾਵਾ ਕਰਦੇ ਆ, ਤਾਂ ਸਾਡੇ ਉੱਤੇ ਜੋ ਜ਼ੁਲਮ ਇੰਡੀਅਨ ਸਟੇਟ ਨੇ ਕੀਤਾ ਸਾਡੀ ਹੋਂਦ ਹਸਤੀ ਮਿਟਾਉਣ ਦੇ ਲਈ, ਜਿੱਥੇ ਉਹਦੀ ਸਾਰੇ ਗੱਲ ਕਰਦੇ ਕਰਾਉਂਦੇ ਆ, ਉੱਥੇ ਨਾਲ ਦੀ ਨਾਲ ਸਾਡੀ ਕੌਮ ਦੇ ਉਸ ਬਕਾਊ ਟੋਲੇ ਦੀ ਵੀ ਗੱਲ ਹੋਣੀ ਜ਼ਰੂਰੀ ਆ, ਜਿਹੜੇ ਹਮੇਸ਼ਾ ਸਿੱਖੀ ਅਤੇ ਸਿੱਖਾਂ ਦੇ ਕਾਤਲ ਇੰਡੀਅਨ ਸਟੇਟ ਸਿਸਟਮ, ਜਿਹੜਾ ਕਿ ਟੈਰਰਿਜ਼ਮ ਦਾ ਪ੍ਰਤੀਕ ਆ, ਉਹਦੇ ਹੱਕ ਵਿੱਚ ਭੁਗਤਦੇ। ਇਸ ਮੁਲਕ ਦੇ ਲੋਕ ਜਿਹੜੇ ਏਡੇ ਵੱਡੇ ਪਾਪ ਦੇ ਜ਼ੁਲਮ ਦੇ ਹੱਕ ਵਿੱਚ ਖੜੇ ਰਹੇ, ਇਹਨਾਂ ਤੋਂ ਕੌਣ ਆਸ ਕਰਦਾ ਕਿ ਅੱਜ ਇਹ ਮੰਨ ਲੈਣਗੇ ਕਿ ਜੀ ਬਿਲਕੁਲ ਇੰਡੀਆ ਨੇ ਜਸਟਿਨ ਟਰੂਡੋ ਦੇ ਕਥਨ ਜਿਹੜੇ ਆ ਵੀ ਉਹ ਸੱਚੇ ਨੇ ਤੇ ਇੰਡੀਅਨ ਸਟੇਟ ਸਿਸਟਮ ਨੇ ਉੱਥੇ ਇਹ ਵਾਰਦਾਤ ਵਿੱਚ ਕਰਵਾਈ ਹੈ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਤੋਂ ਬਾਅਦ ਜਿਹੜੇ ਸਮਾਂ ਲੰਘਿਆ, ਜਿਹੜਾ ਵਕਤ ਬੀਤਿਆ, ਉਸ ਦੌਰਾਨ ਬਹੁਤ ਚੰਗੀਆਂ ਮਾੜੀਆਂ ਗੱਲਾਂ ਸੋਚ ਵਿੱਚ ਆਈਆਂ, ਵਿਚਾਰ ਚਰਚਾ 'ਚ ਆਈਆਂ। ਪਰ ਸ਼ਹੀਦ ਦੀ ਸ਼ਹਾਦਤ ਨੇ ਆਖਰ ਇਹੋ ਜਿਹਾ ਰੰਗ ਲਾਇਆ, ਇਹੋ ਜਿਹਾ ਸੂਰਜ ਚੜ੍ਹਿਆ ਕਿ ਪਿਛਲੇ 5-6 ਦਿਨਾਂ ਤੋਂ ਸਾਰੇ ਸੰਸਾਰ ਦੀ ਜਿਹੜੀ ਰਾਜਨੀਤੀ ਹੈ ਉਹਦੇ ਵਿੱਚ ਹਲਚਲ ਮੱਚੀ ਹੋਈ ਦਿਖ ਰਹੀ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਜਿਸ ਤਰੀਕੇ ਨਾਲ ਇਸ ਵਾਰਦਾਤ ਨਾਲ ਭਾਰਤੀ ਹਕੂਮਤੀ ਤੰਤਰ ਦੇ ਸਿੱਧੇ ਸੰਬੰਧਾਂ ਬਾਰੇ ਦੁਨੀਆ ਭਰ ਨੂੰ ਦੱਸਿਆ, ਉਸ ਤੋਂ ਬਾਅਦ ਵਿੱਚ ਇੰਡੀਆ ਵੱਲੋਂ ਜੋ ਕੁਝ ਕਿਹਾ ਗਿਆ, ਭਾਰਤੀ ਹਕੂਮਤ ਵੱਲੋਂ, ਮੋਦੀ ਤੰਤਰ ਵੱਲੋਂ, ਖਾਸ ਤੌਰ ਤੇ ਗੋਦੀ ਦੇ ਮੋਦੀ ਮੀਡੀਆ ਵੱਲੋਂ ਜਾਂ ਮੋਦੀ ਦੇ ਗੋਦੀ ਮੀਡੀਆ ਵੱਲੋਂ, ਇਹਦੇ ਸਾਰੇ ਕਾਸੇ ਨਾਲ ਇੱਕ ਮਾਹੌਲ ਬਣਿਆ, ਉਹ ਹੈਗਾ ਖਾਲਿਸਤਾਨ ਪੱਖੀ ਮਾਹੌਲ। ਬੜੇ ਲੰਮੇ ਅਰਸੇ ਤੋਂ ਸਿੱਖ ਸੰਘਰਸ਼ ਨਾਲ ਜੁੜੇ ਹੋਣ ਦੇ ਕਰਕੇ ਮੇਰੇ ਮਨ ਦੇ ਵਿੱਚ ਇਹ ਗੱਲ ਵਾਰ-ਵਾਰ ਆ ਰਹੀ ਆ ਕਿ ਨਿੱਕੇ ਮੋਟੇ ਲੈਵਲ ਤੇ ਜਾਂ ਕਿਸੇ ਖਾਸ ਦਾਇਰੇ ਵਿੱਚ, ਖਾਸ ਮੌਕੇ ਉੱਤੇ ਖਾਸ ਤਰ੍ਹਾਂ ਦਾ ਉਭਾਰ ਹੋ ਜਾਣਾ ਹੋਰ ਗੱਲ। 1984 ਤੋਂ 1995 ਤੱਕ ਦੇ ਵਰਤਾਰੇ ਨੂੰ ਲਾਂਭੇ ਛੱਡ ਕੇ ਆ ਜਿਹੜਾ ਪਿਛਲਾ ਸੋਸ਼ਲ ਮੀਡੀਆ ਵਾਲਾ 2010 ਤੋਂ ਬਾਅਦ ਵਾਲਾ ਦੌਰ ਆ, ਇਹਦੇ ਵਿੱਚ ਖਾਲਿਸਤਾਨ ਦੀ ਅੱਜ ਤੋਂ ਪਹਿਲਾਂ ਇਸ ਤਰੀਕੇ ਨਾਲ ਇੰਟਰਨੈਸ਼ਨਲ ਲੈਵਲ ਤੇ ਚਰਚਾ ਕਦੇ ਨਹੀਂ। ਬੜੇ ਅੰਦੋਲਨ, ਬੜੇ ਮੁੱਦੇ ਤੇ ਬੜੇ ਮਸਲੇ
ਚਰਚਾ ਵਿੱਚ ਆਏ ਨੇ ਕੌਮ ਦੇ। ਕਦੇ ਭਾਈ ਗੁਰਬਖਸ਼ ਸਿੰਘ ਵੱਲੋਂ ਗੁਰਦੁਆਰਾ ਅੰਬ ਸਾਹਿਬ ਦੇ ਵਿੱਚ ਮੋਰਚਾ ਲਾਇਆ ਗਿਆ ਕਿ ਸਿੱਖ ਸੰਘਰਸ਼ ਨਾਲ ਸੰਬੰਧਿਤ ਸਿੱਖ ਨਜ਼ਰਬੰਦਾਂ ਨੂੰ ਉਹਨਾਂ ਦੀ ਬਣਦੀ ਸਜ਼ਾ ਪੂਰੀ ਹੋਣ ਤੋਂ ਬਾਅਦ ਵੀ ਰਿਹਾਈ ਨਹੀਂ ਦਿੱਤੀ ਜਾਂਦੀ। ਬਹੁਤ ਵੱਡੇ ਲੈਵਲ ਤੇ ਸਾਰੇ ਸੰਸਾਰ ਦੇ ਵਿੱਚ ਇਹ ਮਸਲਾ ਭਖਿਆ, ਪੂਰਾ ਸਿੱਖ ਜਗਤ ਇਹਦੇ ਨਾਲ ਜੁੜਿਆ, ਪਰ ਬਾਕੀ ਕੌਮਾਂ ਜਾਂ ਬਾਕੀ ਭਾਈਚਾਰੇ ਇਸ ਮਸਲੇ ਨਾਲ ਉਸ ਤਰੀਕੇ ਨਾਲ ਨਹੀਂ ਜੁੜੇ ਸੀ ਜਿਵੇਂ ਅੱਜ ਖਾਲਿਸਤਾਨ ਦੇ ਮਸਲੇ ਨਾਲ, ਮੁੱਦੇ ਨਾਲ ਅੱਜ ਭਾਈਚਾਰਾ ਸਾਰਾ ਜੁੜਿਆ। ਫਿਰ ਸਾਡਾ ਹੱਕ ਫਿਲਮ ਦਾ ਮਸਲਾ ਆਇਆ, ਫਿਰ ਜੋ ਬੋਲੇ ਸੋ ਨਿਹਾਲ ਫਿਲਮ ਜਾਂ ਨਾਨਕ ਸ਼ਾਹ ਫਕੀਰ ਦਾ, ਹੋਰ ਕਈ ਮਸਲੇ ਪਿਛਲੇ ਦੌਰ ਵਿੱਚ ਉੱਭਰੇ। ਉਹ ਸਿੱਖ ਜਗਤ ਦੇ ਅੰਦਰ ਅੰਦਰ ਜਾਂ ਥੋੜਾ ਬਹੁਤਾ ਇੱਧਰ ਉੱਧਰ ਗੱਲ ਚੱਲੀ ਜ਼ਰੂਰ, ਪਰ ਬਾਕੀ ਭਾਈਚਾਰਿਆਂ ਨੂੰ, ਬਾਕੀ ਮੁਲਕਾਂ ਨੂੰ, ਬਾਕੀ ਕੌਮਾਂ ਨੂੰ ਕੋਈ ਬਹੁਤਾ ਉਹਦੇ ਨਾਲ ਵਾਹ ਵਾਸਤਾ ਨਹੀਂ ਸੀ। ਇੱਥੋਂ ਤੱਕ ਕਿ ਜਦੋਂ ਪਿਛਲੇ ਸਮੇਂ ਦੇ ਵਿੱਚ ਭਾਰਤ ਵਿੱਚ, ਪੰਜਾਬ ਦੇ ਵਿੱਚ ਕੁਝ ਕਤਲ ਹੋਏ, ਜਿਨ੍ਹਾਂ ਵਿੱਚੋਂ ਸਿੱਧੂ ਮੂਸੇਵਾਲੇ ਦੇ ਕਤਲ ਦੀ ਪਿਛਲੇ ਸਾਲ ਬਹੁਤ ਚਰਚਾ ਹੋਈ। ਇਸੇ ਤਰੀਕੇ ਨਾਲ ਪਿਛਲੇ ਸਮੇਂ ਦੇ ਵਿੱਚ ਖਾਲਸਾ ਪੰਥ ਨਾਲ ਸੰਬੰਧਿਤ ਜਿਹੜੀਆਂ ਸਾਡੀਆਂ ਸ਼ਖਸੀਅਤਾਂ ਸੀ, ਚਰਚਿਤ ਸ਼ਖਸੀਅਤਾਂ, ਕੇਂਦਰੀ ਪਲੇਟਫਾਰਮ ਉੱਤੇ ਕਿਸੇ ਨਾ ਕਿਸੇ ਕਾਰਨ ਪ੍ਰਭਾਵਸ਼ਾਲੀ ਸ਼ਖਸੀਅਤਾਂ, ਉਹਨਾਂ ਦੀਆਂ ਗ੍ਰਿਫਤਾਰੀਆਂ ਦੇ ਵੀ ਬਾਅਦ ਵਿੱਚ ਇਸ ਤਰੀਕੇ ਦਾ ਮਾਹੌਲ ਨਹੀਂ ਸੀ ਬਣਿਆ ਜਿਵੇਂ ਅੱਜ ਟਰੂਡੋ ਦੇ ਵੱਲੋਂ ਭਾਰਤੀ ਹਕੂਮਤ ਉੱਤੇ ਭਾਈ ਹਰਦੀਪ ਸਿੰਘ ਨਿੱਜਰ ਦੇ ਕਤਲ ਦੀ ਕਹਾਣੀ ਬਿਆਨ ਕਰਨ ਤੋਂ ਬਾਅਦ ਦਾ ਮਾਹੌਲ ਬਣਿਆ। 2015 ਦੇ ਵਿੱਚ ਦਲ ਖਾਲਸਾ ਦੀ ਸਾਰੀ ਲੀਡਰ ਇਸੇ ਤਰੀਕੇ ਨਾਲ ਸਰਬੱਤ ਖਾਲਸਾ ਤੋਂ ਬਾਅਦ ਗ੍ਰਿਫਤਾਰੀਆਂ ਹੋਈਆਂ ਸੀ। ਇੱਕ ਵਾਰ ਭਾਈ ਦਲਜੀਤ ਸਿੰਘ ਬਿੱਟੂ, ਭਾਈ ਕੁਲਵੀਰ ਸਿੰਘ ਬੜਾ ਪਿੰਡ ਤੇ ਹੋਰ ਬਹੁਤ ਸਾਰੇ ਆਗੂਆਂ ਦੇ ਉੱਤੇ ਬੜਾ ਜ਼ਬਰਦਸਤ ਹਮਲਾ ਬੋਲਿਆ ਸੀ ਸਟੇਟ ਨੇ। ਤੇ ਇਹ ਸਾਰੀਆਂ ਗ੍ਰਿਫਤਾਰੀਆਂ ਤੋਂ ਬਾਅਦ ਕਾਫੀ ਪੰਥ ਵਿੱਚ ਰੋਸ ਜਾਗਿਆ, ਪਰ ਜੋ ਮਾਹੌਲ ਬਣਨਾ ਚਾਹੀਦਾ ਸੀ ਉਹ ਨਹੀਂ ਬਣਿਆ। ਸਟੇਟ ਦੇ ਹਰ ਵਾਰ ਜਾਂ ਹਮਲੇ ਦੇ ਖਿਲਾਫ ਖਾਲਸਾ ਪੰਥ ਨੇ ਆਪਦਾ ਬਣਦਾ ਹੋਇਆ ਰੋਸ ਜ਼ਰੂਰ ਦਰਜ ਕਰਵਾਇਆ। ਜਦੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਦਾ ਮਸਲਾ ਆਇਆ, ਜਾਂ ਡੇਰਾ ਸਰਸਾ ਨੂੰ ਜਥੇਦਾਰ ਅਕਾਲ ਤਖਤ ਸਾਹਿਬ ਦੇ ਰਾਹੀਂ ਬਾਦਲ ਕਿਆਂ ਨੇ ਮਾਫੀ ਦਵਾਈ, ਜਾਂ ਕੋਟਕਪੂਰੇ ਦੇ ਵਿੱਚ ਤੇ ਬਹਿਬਲ ਦੇ ਵਿੱਚ ਲਾਠੀ ਚਾਰਜ ਤੇ ਗੋਲੀ ਕਾਂਡ ਦੇ ਨਾਲ ਸਿੱਖਾਂ ਉੱਤੇ ਜ਼ੁਲਮ ਹੋਇਆ, ਜਾਂ ਡੇਰਾ ਸਰਸਾ ਵਾਲਿਆਂ ਨੇ ਮੌੜ ਮੰਡੀ ਦੇ ਵਿੱਚ ਇੱਕ ਬੰਬ ਧਮਾਕਾ ਕਰਵਾ ਕੇ ਉੱਥੇ ਬੱਚਿਆਂ ਦਾ ਕਤਲੇਆਮ ਕਰਾਇਆ, ਹੋਰ ਬੜਾ ਕੁਝ ਵਾਪਰਿਆ। ਇਹ ਸਾਰਾ ਕੁਝ ਬਾਕੀ ਦੁਨੀਆ ਨੂੰ, ਬਾਕੀ ਲੋਕਾਂ ਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਪ੍ਰਭਾਵਿਤ ਮਾੜਾ ਮੋਟਾ ਜਿਹਾ ਕਰ ਪਾਇਆ। ਪਰ ਇਹ ਗੱਲ ਆਪਾਂ ਨੂੰ ਸਭ ਨੂੰ ਇਸ ਵੇਲੇ ਚੰਗੀ ਤਰ੍ਹਾਂ ਪਤਾ ਕਿ ਅੱਜ ਭਾਈ ਹਰਦੀਪ ਸਿੰਘ ਨਿੱਜਰ ਦੇ ਸ਼ਹੀਦੀ ਤੋਂ ਬਾਅਦ ਜਦੋਂ ਜਸਟਿਨ ਟਰੂਡੋ ਨੇ ਪਾਰਲੀਮੈਂਟ ਵਿੱਚ ਖੜ ਕੇ ਗੱਲ ਕਹੀ ਤਾਂ ਸਾਰੇ ਸਮੀਕਰਨ ਹਿੱਲੇ ਪਏ। ਭਾਈ ਨਿੱਜਰ ਦਾ ਜਿਹੜਾ ਇਹ ਸ਼ਹੀਦੀ ਵਾਲਾ ਵਾਰਦਾਤ ਦਾ ਸਾਕਾ, ਇਹਨੂੰ ਤਾਂ 2-3 ਮਹੀਨੇ ਹੋ ਗਏ। ਤੇ ਇਸੇ ਤਰੀਕੇ ਨਾਲ ਭਾਈ ਖੰਡੇ ਦੀ, ਭਾਈ ਪੰਜਵੜ ਦੀ, ਤੇ ਪਿਛਲੇ 2 ਸਾਲ ਪਹਿਲਾਂ ਭਾਈ ਹਰਮੀਤ ਸਿੰਘ PhD ਦੀ, ਇਹ ਵੀ ਸ਼ਹੀਦੀਆਂ ਹੋਈਆਂ। ਪਰ ਇਹ ਸਾਰਾ ਕੁਝ ਉਸ ਤਰੀਕੇ ਨਾਲ ਕਾਰਗਰ ਨਹੀਂ ਸਾਬਤ ਹੋਇਆ ਜਿਵੇਂ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਦਾ ਅਸਰ ਪਿਆ। ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਵੀ ਜੇਕਰ ਪਾਰਲੀਮੈਂਟ ਵਿੱਚ ਇਹ ਗੂੰਜ ਨਾ ਪੈਂਦੀ ਕੈਨੇਡਾ ਦੀ ਵਿੱਚ, ਫਿਰ ਇਹ ਵੀ ਗੱਲ ਆਈ ਗਈ ਹੋ ਸਕਦੀ ਸੀ। ਪਰ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਜੋ ਮਨਜ਼ੂਰ ਹੈ ਉਹ ਹੁੰਦਾ। ਮੈਂ ਇੱਥੇ ਅਸੀਂ ਇੱਕ ਖਾਲਸਾ ਫਤਿਹਨਾਮਾ ਮੈਗਜ਼ੀਨ ਵੀ ਪੰਜਾਬ ਦੇ ਵਿੱਚ ਕੱਢਦੇ ਹਾਂ। ਇਸ ਮਹੀਨੇ ਦੇ ਅੰਕ ਵਿੱਚ ਮੈਂ ਉਹਦੇ ਵਿੱਚ ਇੱਕ ਲੇਖ ਲਿਖਿਆ ਕਿ ਖਾਲਿਸਤਾਨ ਤਾਂ ਸਿੱਖ ਜਗਤ ਦੇ ਦਰਾਂ 'ਚ ਖੜਾ, ਬਰੂਹਾਂ 'ਚ ਖੜਾ, ਕੀ ਸਿੱਖ ਤਿਆਰ ਨੇ? ਉਹ ਮੈਂ ਇੱਕ ਲੰਬਾ ਚੌੜਾ ਉਹਦੇ ਵਿੱਚ ਆਪਦੇ ਮਨ ਦੇ ਬਲਬਲੇ
उस लेख विच लिखे कि इस लेख की यही सरलेख नूं टाइटल दे उत्ते वड्डे अखरां दे विच मैगजीन वालियां ने बनाया कि जी खालिस्तान तां बरूहां च खड़ा पर की खालसा पंथ तैयार आ जी आया कहण नूं, वैलकम कहण नूं। उस मौके मैनूं जां साडे मैगजीन वाली टीम नूं ये नहीं सी पता, किसी भी होर भाईचारे दे विच बैठे सिख नूं भी सी नहीं सी पता कि थोड़े दिनां बाद भाई हरदीप सिंह निज्जर दे शहीदी दे मसले उत्ते एक इहो जिहा बाबरोला उठूगा जिहदे नाल खालिस्तान दा मुद्दा एकदम इस बुलंदी ते चला जाए। शहीदियां पहलों भी होईयां, शहीदियां अते होर घटनावां बड़ियां वापरियां, बड़े बयानबाजियां बड़े अंदोलन भी होए, पर खालिस्तान दे मसले नूं जो बुलंदी भाई हरदीप सिंह निज्जर की शहादत तो बाद मिली आ वो बेमिसाल। न्यू वर्ल्ड आर्डर दीयां गल्लां हो रही सी ते मैं क्योंकि लोकल पेट जे वाली जां दोगली जी गल नहीं करदा हुंदा, मैं साफ जानदा कि साडे भाईचारे दे विच इहदे तो एक डर जिहा महसूस किया जा रहा सी। सिख मनां दे अंदर नैगेटिव जां नावाचक प्रभाव पाया जा रहा सी कि यह तां अपनी कौम लई बहुत खतरनाक चीज आ रही। न्यू वर्ल्ड आर्डर की गल कोई नैरेटिव अखर वरत के सिख मतलब पंजाबी का वरतांत अखर माहौल सिरजना कोई नैरेटिव सिरजा जा रहा जी। इत्थे इस तरीके दे नाल बड़े गल्लां बातां होईयां जिहदे विच सिख मनां दे विच दहशत जी पा देनी जां सिखां नूं डराउणा जिहा इस तरीके दीयां गल्लां दे विच जदों कदे असीं पंथ दी चढ़दी कला वाली गल कोई करदे कराउंदे सी तां बहुत सारे सज्जण मित्रां ने ਇਹ ਗੱਲ ਦੇ ਉੱਤੇ ਕਹਿਣਾ ਵੀ ਇਹ ਖਨੀ ਹਵਾ 'ਚ ਤਲਵਾਰਾਂ ਮਾਰਨ ਵਾਲੀ ਗੱਲ ਵੀ ਐਡੀ ਕੋਈ ਗੱਲ ਤਾਂ ਹੈ ਨਹੀਂ। ਪਰ ਸਾਡੇ ਅੰਦਰੋਂ ਜਿਹੜੀ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਗੱਲ ਨਿਕਲਦੀ ਸੀ ਉਹ ਇਹੀ ਸੀ ਕਿ ਸਮਾਂ ਆਏਗਾ ਜਿਵੇਂ ਜਿਹੜੀ ਗੱਲ ਸਾਡੇ ਬਹੁਤ ਹੀ ਸਤਿਕਾਰਯੋਗ ਅਫਜ਼ਲ ਅਹਿਸਨ ਰੰਧਾਵਾ ਨੇ जून 84 ਦੇ ਘੱਲੂ ਘਾਰੇ ਤੋਂ ਬਾਅਦ ਇੱਕ ਲੰਮੀ ਕਵਿਤਾ ਦੇ ਵਿੱਚ ਅੰਤ ਉੱਤੇ ਲਿਖੀ ਸੀ ਕਿ ਸੁਣ ਰਾਹੀਆ ਰਾਹੇ ਜਾਂਦੇ ਆ ਤੂੰ ਲਿਖ ਰੱਖੀ ਇਹ ਬਾਤ ਮੇਰਾ ਡੁੱਬਿਆ ਸੂਰਜ ਚੜ੍ਹੇਗਾ ਓੜਕ ਮੁੱਕੇਗੀ ਇਹ ਰਾਤ। ਇਹ ਜਿਹੜੀ ਗੱਲ ਸੀ ਜਾਂ ਭਾਈ ਦਲਜੀਤ ਸਿੰਘ ਹੁਣਾਂ ਨੇ ਇੱਕ ਵੇਲੇ ਇੱਕ ਕਿਤਾਬਚਾ ਪੰਥ ਦੀ ਨਜ਼ਰ ਕੀਤਾ ਸੀ ਜਿਹਦਾ ਸਰਲੇਖ ਸੀਗਾ ਭਵਿੱਖ ਫਿਰ ਵੀ ਸਾਡਾ ਹੈ। भी कोई गल नहीं, बड़ा कुछ वापर चुकिया, ये सारे कासे के बावजूद भविख फिर भी साडा है। जिहड़ियां ये सारियां हाँ पक्की गल्लां सी इन्हां दा असर सिख मनां विच किसी ना किसी रूप दे विच चलिया आ रहा सी ते अज आपां सारे जाणदे हां कि खालिस्तान की चर्चा पूरे जोर शोर दे नाल सारे संसार दे विच सारियां दुनिया भर दीयां कौमां च इस वेले हो रही। जून 84 के घੱਲੂ ਘਾਰੇ वेले जां उदों बाद जिहड़ा 10-15 साल कौम ने लहू बीटमा संघर्ष लड़िया उदों इस तरीके नाल दुनिया एक दूजे नाल इंटरकनैक्ट नहीं सी। अज सोशल मीडिया का जमाना ते अज गल लुकी नहीं रह सकती। उदों भारतीय हुकूमत इस कदर हावी सी कि उन्हां दी ही गल उन्हां दा ही पक्ष दुनिया च जांदा सी, सिखां दा पक्ष नहीं सी जांदा। पर इस वेले साडे हालात बिल्कुल वखरे आ। इंडिया ने सिखां उत्ते जबर कीता ते सिख आपदे जान माल दी राखी नूं मुख रख के इत्थों दूजा मुल्कां नूं गए, उन्हां मुल्कां 'च जाके मेहनतां कीतियां, उन्हां मुल्कां दा विश्वास जित्तिया, उन्हां मुल्कां दे विच आपदी इज्जत बनाई ते आपदा थां आपदी स्पेस पैदा कीती ते अंत वो दिन आया कि हर मुल्क दे विच उथों दे नागरिक होने के नाते एक इहो जिहा सन्मानित उन्हां नूं माहौल मिलिया होया कि अज ये नहीं कि जदों जिहदा जी करे सिखां दे कतल करे ते कोई साडी परवाह ही नहीं। चेते करो जदों कनिष्क जहाज कांड होया सी उदों साडे खिलाफ सारी दुनिया दे विच हवा चला दित्ती गई ते खाड़कू कह के टैरोरिस्ट कह के दहशतगर्द कह के सिर फिरे आतंकवादी ते होर पता नहीं की कुछ कह के साडी शक्ल नूं दुनिया भर दे विच बदनाम करदे रहे। पर यह सारा कुछ एक झटके नाल असीं बदलदा देखिया।
ये लगदा बेशक इदां ही आ, कहने भी आ, पर सानू ये पता कि इहदे पिछे पिछले लंबे अरसे की एक मेहनत जिहड़ी कि अड-अड ढंग तरीकिਆਂ नाल अड-अड लोकां ने अड-अड मुल्कां च अड-अड माहौलां च कीती है। ਜਿਹੜਾ ਬੰਦਾ ਪੱਗ ਲਈ ਲੜ ਰਿਹਾ ਕਿਸੇ ਮੁਲਕ ਦੇ ਵਿੱਚ, ਜਿਹੜਾ ਬੰਦਾ ਕਕਾਰਾਂ ਲਈ ਲੜ ਰਿਹਾ ਕਿਸੇ ਥਾਂ ਦੇ ਉੱਤੇ, ਜਿਹੜਾ ਬੰਦਾ ਸਿੱਖੀ ਦੇ ਜਿਹੜੇ ਆਦਰਸ਼ ਨੇ, ਸਿਧਾਂਤ ਨੇ, ਸੰਕਲਪ ਨੇ, ਉਹਨਾਂ ਲਈ ਲਿਖ ਰਿਹਾ, ਬੋਲ ਰਿਹਾ, ਜਾਂ ਕਿਸੇ ਵੀ ਤਰੀਕੇ ਨਾਲ ਜਿਹੜਾ ਪੰਥ ਦੀ ਗੱਲ ਕਰ ਰਿਹਾ, ਇਹ ਸਾਰੇ ਦੇ ਸਾਰੇ ਨੇ ਰਲ ਮਿਲ ਕੇ ਅੱਜ ਦਾ ਇਹ ਮਾਹੌਲ ਲੈ ਕੇ ਆਂਦਾ। ਪਰ ਹੁਣ ਸਾਡੀ ਜ਼ਿੰਮੇਵਾਰੀ ਹੋਰ ਵੀ ਜ਼ਿਆਦਾ ਵੱਧ ਗਈ। ਇਹ ਜਿਹੜੇ ਕਤਲ ਕੀਤੇ ਆ, ਜਿਨ੍ਹਾਂ ਕਤਲਾਂ ਤੋਂ ਬਾਅਦ ਵਿੱਚ ਕੈਨੇਡਾ ਦੀ ਸਰਕਾਰ ਨੂੰ ਇਹ ਸਟੈਂਡ ਲੈਣਾ ਪਿਆ, ਅੱਜ ਜਿਹੜਾ ਮਾਹੌਲ ਆਇਆ ਇੱਥੇ ਤੱਕ, ਇਸ ਤੋਂ ਅੱਗੇ ਤੇ ਪਿੱਛੇ ਬਹੁਤ ਕੁਝ ਹੈ। ਸਾਨੂੰ ਇਹ ਗੱਲ ਦਾ ਅਹਿਸਾਸ ਹੋਣਾ ਚਾਹੀਦਾ ਕਿ ਆਖਰ ਭਾਰਤੀ ਹਕੂਮਤੀ ਤੰਤਰ ਕਿਉਂ ਇਹ ਕਤਲਾਂ ਦੇ ਰਾਹ ਪਿਆ। ਕੀ ਇੱਥੇ ਭਾਰਤ ਵਿੱਚ ਜਦੋਂ ਇਹ ਇਸ ਤਰੀਕੇ ਨਾਲ ਸ਼ਰੇਆਮ ਕਤਲ ਕਰਦੇ ਰਹੇ, ਅੱਜ ਤਾਂ ਕਹਿੰਦੇ ਆ ਨਾ ਬਈ ਕੈਨੇਡਾ ਵਾਲੇ ਦੱਸਣ ਬਈ ਸਾਨੂੰ ਸਬੂਤ ਦਿਓ, ਪ੍ਰੂਫ ਦਿਓ, ਤੇ ਇੱਥੇ ਇਹਨਾਂ ਨੇ ਇੱਕ ਕਾਨੂੰਨ ਬਣਾਇਆ ਹੋਇਆ ਵੀ ਸੂਚਨਾ ਦਾ ਅਧਿਕਾਰ ਕਾਨੂੰਨ 2005, ਉਹਦੇ ਵਿੱਚ ਪ੍ਰਵਿੰਦਰ ਸਿੰਘ ਕਿਤਣਾ ਹੁਸ਼ਿਆਰਪੁਰ ਤੋਂ ਸਾਡੇ ਕਾਫੀ ਨਾਮਵਰ ਇੱਥੇ ਆਰਟੀਆਈ ਐਕਟਿਵਿਸਟ ਮੰਨੇ ਜਾਂਦੇ ਆ, ਉਹਨਾਂ ਨੇ ਇੱਕ ਆਰਟੀਆਈ ਦਾ ਹਵਾਲਾ ਦੇ ਕੇ ਸਰਕਾਰ ਨੂੰ ਪੁੱਛਿਆ ਕਿ ਜਿਹੜਾ ਪੁਲਿਸ ਮੁਕਾਬਲੇ ਹੋਏ ਨੇ ਉਸ ਦੌਰ ਦੇ ਬਾਰੇ ਵੀ ਕਿੰਨੇ ਬੰਦੇ 1 ਅਪ੍ਰੈਲ 1978 ਤੋਂ ਕਿਹੜੇ ਜ਼ਿਲ੍ਹੇ 'ਚ ਕਿੰਨੇ ਸਿੱਖ ਜਿਹੜੇ ਆ 1993 ਤੱਕ ਜਿਹੜੇ ਆ ਮਾਰੇ ਗਏ ਆ ਝੂਠੇ ਸੱਚੇ ਮੁਕਾਬਲਿਆਂ 'ਚ, ਤੇ ਉਹ ਸਾਰਾ ਵੇਰਵਾ ਜਿਹੜਾ ਹੈਗਾ ਉਹ ਦੱਸਿਆ ਜਾਵੇ। ਪਰ ਉਸ ਮੌਕੇ ਭਾਰਤੀ ਹਕੂਮਤੀ ਤੰਤਰ ਨੇ ਪੂਰੀ ਸਖਤੀ ਨਾਲ ਨਾ ਕਰ ਦਿੱਤੀ। ਇੱਕ ਲੰਮੀ ਚੌੜੀ ਖਬਰ ਮੀਡੀਆ ਵਿੱਚ ਛਪੀ ਆ, ਸਾਡੇ ਸਾਹਮਣੇ ਪਈ ਆ, ਜਿਹਦੇ ਵਿੱਚ ਹਰ ਜ਼ਿਲ੍ਹੇ ਦੇ ਐਸਐਸਪੀ ਨੇ ਜੋ ਜਵਾਬ ਦਿੱਤਾ ਉਹ ਵੀ ਲਿਖਿਆ ਹੋਇਆ ਕਿ ਆਰਟੀਆਈ ਦੇ ਜਵਾਬ ਦੇ ਵਿੱਚ ਸਭ ਮੁੱਕਰ ਗਏ, ਸਭ ਭੱਜ ਗਏ। ਹੁਣ ਪੰਜਾਬ ਦੇ ਵਿੱਚ ਇੱਥੇ ਭਾਈ ਗੁਰਦੇਵ ਸਿੰਘ ਕੌਂਕੇ ਵਰਗੇ, ਭਾਈ ਜਸਵੰਤ ਸਿੰਘ ਖਾਲੜਾ ਵਰਗੇ, ਹੋਰ ਬਹੁਤ ਬੇਅੰਤ ਹਰ ਇੱਕ ਕਹਾਣੀ, ਹਰ ਇੱਕ ਜਿਹੜਾ ਵਾਰਦਾਤ ਆ, ਹਰ ਇੱਕ ਸਾਕਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਇਤਿਹਾਸ ਸਾਂਭੀ ਬੈਠਾ। ਜਦੋਂ ਅੱਜ ਦੇ ਦੌਰ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਸਾਰੇ ਸਾਡੇ ਨੌਜਵਾਨ ਜਿਹੜੇ ਆ ਉਹ ਉਹਨਾਂ ਪੀੜਤ ਪਰਿਵਾਰਾਂ ਦੀ, ਹਕੂਮਤੀ ਦਹਿਸ਼ਤਗਰਦੀ ਦੇ ਸਤਾਏ ਪਰਿਵਾਰਾਂ ਦੀ ਇੰਟਰਵਿਊ ਕਰਕੇ ਜਦੋਂ ਪਾਉਂਦੇ ਆ ਤਾਂ ਉਹ ਸਾਰੀ ਗੱਲ ਦਾ ਇੱਕ ਬਹੁਤ ਨਿੱਕਾ ਜਿਹਾ ਹਿੱਸਾ ਆਉਂਦਾ, ਪਰ ਰੌਂਗਟੇ ਖੜੇ ਹੋ ਜਾਂਦੇ ਆ ਵੀ ਕੀ ਕੁਛ ਉਦੋਂ ਸਾਡੀਆਂ ਬੱਚੀਆਂ, ਧੀਆਂ, ਭੈਣਾਂ, ਮਾਵਾਂ ਨੇ ਉਹਨਾਂ ਦਿਨਾਂ 'ਚ ਝੱਲੇ। ਉਹ ਸਾਰਾ ਜਿਹੜਾ ਜ਼ੁਲਮ ਉਹਦੇ ਬਾਰੇ ਜਦੋਂ ਜਿਉਂਦੇ ਜਾਗਦੇ ਬੰਦੇ ਬੈਠੇ ਆ, ਅੱਜ ਵੀ ਗਵਾਹੀਆਂ ਦਿੰਦੇ ਆ, ਸਜ਼ਾਵਾਂ ਕਰਾਉਂਦੇ ਆ, ਉਹ ਸਾਰੇ ਕਾਸੇ ਤੋਂ ਇੰਡੀਅਨ ਸਟੇਟ ਸਿਸਟਮ ਮੁੱਕਰ ਗਿਆ, ਭੱਜ ਗਿਆ। ਤੇ ਨਾ ਹੀ ਕਿਸੇ ਸਿਆਸੀ ਆਗੂ ਨੇ, ਸਿਆਸੀ ਜਥੇਬੰਦੀ ਨੇ ਕਹਿ ਕੇ ਅਗਲੇ ਮੁੱਕਰ ਜਾਂਦੇ ਰਹੇ ਵੋਟਾਂ ਲੈਣੀਆਂ, ਇਹ ਕਹਿ ਕੇ ਕਿ ਅਸੀਂ ਜੀ ਜਾਂਚ ਕਰਾਵਾਂਗੇ। ਸੋ ਇਸ ਮੁਲਕ ਦੇ ਵਿੱਚ ਸਿੱਖਾਂ ਦੇ ਉੱਤੇ ਜ਼ੁਲਮ ਕਰਨ ਤੋਂ ਬਾਅਦ ਉਹਨਾਂ ਦੀਆਂ ਲਾਸ਼ਾਂ ਨੂੰ ਅਣਪਛਾਤੀਆਂ ਕਹਿ ਕੇ ਫੂਕ ਦੇਣਾ, ਸਾੜ ਦੇਣਾ, ਇਹ ਸਾਰਾ ਕੁਝ ਇੱਥੇ ਵਾਪਰਿਆ। ਤੇ ਇਹ ਤਾਂ ਉਦੋਂ ਨਹੀਂ ਕਿਸੇ ਗੱਲ 'ਚ ਆਏ, ਹੁਣ ਇਹਨਾਂ ਨੇ ਕੈਨੇਡੀਅਨ ਸਿਸਟਮ ਨੂੰ ਦੁਨੀਆ ਦੇ ਸਾਹਮਣੇ ਆਪਦੇ ਵੱਲੋਂ ਬੜੀ ਵੱਡੀ ਵੰਗਾਰ ਪਾਈ ਆ ਕਿ ਸਾਨੂੰ ਸਬੂਤ ਦਿਓ। ਪਰ ਅਸੀਂ ਇਹ ਦੁਨੀਆ ਭਰ ਨੂੰ ਪਹਿਲਾਂ ਹੀ ਦੱਸ ਦਿੰਨੇ ਆ ਕਿ ਤੁਸੀਂ ਬੇਸ਼ੱਕ ਜੋ ਮਰਜ਼ੀ ਸਬੂਤ ਇਹਨਾਂ ਦੇ ਸਾਹਮਣੇ ਰੱਖ ਦਿਓ, ਇਹ ਮੁੱਕਰਨ ਵਾਲੀ ਕੌਮ, ਝੂਠ ਦੇ ਵਿੱਚ, ਠੱਗੀ ਦੇ ਵਿੱਚ ਇਹ 1 ਨੰਬਰ ਤੇ। ਤੋ ਇਹਨਾਂ ਲੋਕਾਂ ਦੀ ਗੱਲ ਨਹੀਂ, ਸਾਡੇ ਲਈ ਅੱਜ ਦੇ ਸਮੇਂ ਦੇ ਵਿੱਚ ਇਹੀ ਗੱਲ ਬੜੀ ਵੱਡੀ ਆ ਕਿ ਸਾਡੇ ਵੱਲ ਕਿਸੇ ਦਾ ਧਿਆਨ ਤਾਂ ਗਿਆ, ਕਿਸੇ ਨੇ ਤਾਂ ਸਾਡੇ ਲਈ ਹਾਂ ਦਾ ਨਾਰਾ ਮਾਰਿਆ, ਕਿਸੇ ਨੂੰ ਤਾਂ ਸਾਡਾ ਚੇਤਾ ਆਇਆ। ਤੇ ਅੱਜ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਤੋਂ ਬਾਅਦ ਸਾਡੀਆਂ ਪਹਿਲੋਂ ਹੋਈਆਂ ਸਾਰੀਆਂ ਸ਼ਹਾਦਤਾਂ ਦੇ ਬਾਰੇ ਵੀ ਦੁਨੀਆ 'ਚ ਗੱਲ ਛਿੜੀ। ਅੱਜ ਹਰ ਮੁਲਕ ਦੇ ਵਿੱਚ ਬੈਠੇ ਸਿੱਖ ਭਾਈਚਾਰੇ ਦੇ ਲੋਕਾਂ ਨਾਲ ਜਦੋਂ ਉੱਥੋਂ ਦੇ ਹੋਰ ਲੋਕ ਆਪਦੀ ਸਾਂਝੀਵਾਲਤਾ ਦਾ, ਇਕਜੁੱਟਤਾ ਦਾ, ਇੱਕ ਮੁੱਠਤਾ ਦਾ ਪ੍ਰਗਟਾਵਾ ਕਰਦੇ ਆ, ਤਾਂ ਸਾਡੇ ਉੱਤੇ ਜੋ ਜ਼ੁਲਮ ਇੰਡੀਅਨ ਸਟੇਟ ਨੇ ਕੀਤਾ ਸਾਡੀ ਹੋਂਦ ਹਸਤੀ ਮਿਟਾਉਣ ਦੇ ਲਈ, ਜਿੱਥੇ ਉਹਦੀ ਸਾਰੇ ਗੱਲ ਕਰਦੇ ਕਰਾਉਂਦੇ ਆ, ਉੱਥੇ ਨਾਲ ਦੀ ਨਾਲ ਸਾਡੀ ਕੌਮ ਦੇ ਉਸ ਬਕਾਊ ਟੋਲੇ ਦੀ ਵੀ ਗੱਲ ਹੋਣੀ ਜ਼ਰੂਰੀ ਆ ਜਿਹੜੇ ਹਮੇਸ਼ਾ
सिक्खी ਅਤੇ ਸਿੱਖਾਂ ਦੇ ਕਾਤਲ ਇੰਡੀਅਨ ਸਟੇਟ ਸਿਸਟਮ ਜਿਹੜਾ ਕਿ ਟੈਰਰਿਜ਼ਮ ਦਾ ਪ੍ਰਤੀਕ ਆ ਉਹਦੇ ਹੱਕ ਵਿੱਚ ਭੁਗਤਦੇ। ਇਹਨਾਂ ਲੋਕਾਂ ਨੂੰ ਆਪਦੀਆਂ ਗੱਦੀਆਂ ਚਾਹੀਦੀਆਂ ਨੇ, ਇਹਨਾਂ ਲੋਕਾਂ ਨੂੰ ਆਪਦੇ ਅਹੁਦੇ ਚਾਹੀਦੇ ਨੇ, ਤੇ ਉਸ ਅਹੁਦੇ ਉੱਤੇ ਉਸ ਗੱਦੀ ਤੇ ਬੈਠਣ ਤੋਂ ਬਾਅਦ ਇਹਨਾਂ ਨੂੰ ਲੱਗਦਾ ਕਿ ਅਸੀਂ ਹੁਣ ਜੋ ਮਰਜ਼ੀ ਕਰੀਏ ਕਰਾਈਏ, ਸਾਨੂੰ ਕਿਸੇ ਨੇ, ਪਰ ਇਤਿਹਾਸ ਵਿੱਚ ਦਰਜ ਹੁੰਦਾ। ਮੈਂ ਇੱਥੇ ਇਸ ਪ੍ਰੋਗਰਾਮ ਦੇ ਰਾਹੀਂ ਆਪਦੇ ਸਰੋਤਿਆਂ ਨੂੰ ਜਾਂ ਜਿਹੜੇ ਦਰਸ਼ਕ ਵੀਰ ਮੈਨੂੰ ਦੇਖਦੇ ਆ, ਤੁਹਾਡਾ ਬਹੁਤ ਪਿਆਰ ਸਤਿਕਾਰ ਮਿਲਦਾ, ਫੋਨ ਵੀ ਆਉਂਦੇ ਆ, YouTube ਦੇ ਉੱਤੇ ਜਦੋਂ ਪ੍ਰੋਗਰਾਮ ਪਾਈਦਾ ਹੇਠਾਂ ਤੁਸੀਂ ਆਪਦੇ ਵਿਚਾਰ, ਆਪਦੇ ਦਿਲ ਦੀ ਭਾਵਨਾ ਵੀ ਦੱਸਦੇ ਹੋ। ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਸਾਡੇ ਵਾਂਗੂ ਹੀ ਸਾਡੇ ਸਧਾਰਨ ਆਮ ਪਰਿਵਾਰਾਂ ਦੇ ਹੀ ਸੀ ਜਿਹੜੇ ਇਸ ਸੰਘਰਸ਼ ਦੇ ਵਿੱਚ ਲੇਖੇ ਲੱਗੇ, ਤੇ ਅਸੀਂ ਇਸ ਸਾਰੇ ਮਾਹੌਲ ਨੂੰ ਜਦੋਂ ਪਿੰਡੇ ਤੇ ਹੰਢਾਉਂਦੇ ਸੀ ਕਿ ਇੱਕ ਤਾਂ ਦਿੱਲੀ ਨਾਲ ਲੜਨਾ ਪੈ ਰਿਹਾ, ਨਾਗਪੁਰ ਨਾਲ ਲੜਨਾ ਪੈ ਰਿਹਾ, ਇੱਕ ਸਾਡੀ ਹੀ ਕੌਮ ਦਾ ਆਹ ਲਾਣਾ, ਇਹਦਾ ਕੀ ਕਰੀਏ? ਜਿਹੜੇ ਸਾਡੇ ਨਾਲੋਂ ਵੱਧ ਬਾਣੀਆਂ ਪੜ੍ਹਦੇ ਹੋਣਗੇ, ਸਾਡੇ ਨਾਲੋਂ ਵੱਡੀਆਂ ਦਸਤਾਰਾਂ, ਤੇ ਸਾਡੇ ਨਾਲੋਂ ਵੱਧ ਮੀਡੀਆ ਇਹਨਾਂ ਨੂੰ ਮੰਨਦਾ ਵੀ ਮਹਾਨ ਸਿੱਖ ਆ, ਪਰ ਭੁਗਤਦੇ ਹਰ ਵੇਲੇ ਇਹ ਸਾਡੀ ਕੌਮ ਦੇ ਖਿਲਾਫ। ਤੋ ਇਹ ਜਿਹੜੇ ਲੋਕ ਨੇ, ਇਹਨਾਂ ਦੇ ਕਰਕੇ ਹੀ ਇੰਡੀਅਨ ਸਟੇਟ ਸਿਸਟਮ ਦਾ ਇਹ ਜਿਗਰਾ ਪਿਆ ਕਿ ਹੁਣ ਭਾਰਤ ਦੇ ਵਿੱਚ ਤਾਂ ਛੱਡੋ, ਹੁਣ ਤਾਂ ਅਸੀਂ ਦੂਜਿਆਂ ਮੁਲਕਾਂ ਦੇ ਵਿੱਚ ਵੀ ਸਿੱਖਾਂ ਦੇ ਕਤਲ ਕਰਾਵਾਂਗੇ। ਭਾਈ ਹਰਦੀਪ ਸਿੰਘ ਨਿੱਜਰ ਨੇ ਇਸ ਵਿੱਚ ਆਪਦੀ ਜਾਨ ਦੇ ਕੇ, ਕਿਉਂਕਿ ਸਭ ਨੂੰ ਆਪਾਂ ਨੂੰ ਪਤਾ ਕਿ ਉਹਨਾਂ ਨੂੰ ਇਹ ਗੱਲ ਦਾ ਇਲਮ ਹੋ ਗਿਆ ਸੀ, ਦੱਸ ਦਿੱਤਾ ਗਿਆ ਸੀ ਕਿ ਤੁਸੀਂ ਨਿਸ਼ਾਨੇ ਤੇ, ਪਰ ਉਹਨੇ ਲੁਕਣਾ ਜਾਂ ਉਹਨੇ ਦਲ ਵੱਟ ਜਾਣਾ ਨਹੀਂ ਸੀ ਸਿੱਖਿਆ। ਉਹ ਸਾਡਾ ਸਿੱਖ ਇਤਿਹਾਸ ਦਾ, ਸਾਡੇ ਕੌਮ ਦਾ ਜਿਹੜਾ ਅਣਖ ਗੈਰਤ ਨਾਲ ਜਿਉਣ ਦਾ ਸਾਡਾ ਜਜ਼ਬਾ, ਉਹਦੇ ਤੋਂ ਪ੍ਰੇਰਨਾ ਲੈ ਕੇ ਉਹ ਉਵੇਂ ਵਿਚਰਦੇ ਰਹੇ ਸਾਡਾ ਵੀਰ, ਤੇ ਅੰਤ ਜੋ ਵਾਪਰਿਆ ਉਹ ਤਾਂ ਗੁਰੂ ਪਾਤਸ਼ਾਹ ਦਾ ਹੁਕਮ ਆ, ਭਾਣਾ ਆ, ਹਰੇਕ ਸਰੀਰ ਨੇ ਇੱਥੋਂ ਜਾਣਾ ਹੈ। ਪਰ ਉਸ ਤੋਂ ਬਾਅਦ ਵਿੱਚ ਜਿਸ ਤਰੀਕੇ ਨਾਲ ਆ ਮਾਹੌਲ ਬਣਿਆ, ਇਹ ਗੱਲ ਆਪਣੇ ਆਪ ਚ ਕਮਾਲ ਦੀ ਆ ਕਿ ਉਹਦੀ ਸ਼ਹਾਦਤ ਨੇ, ਜਿਵੇਂ ਕਹਿੰਦੇ ਹੁੰਦੇ ਨਾ, ਹੱਥਾਂ ਦੀਆਂ ਦਿੱਤੀਆਂ ਹੁਣ ਦੰਦਾਂ ਨਾਲ ਵੀ ਨਹੀਂ ਖੁੱਲਦੀਆਂ, ਉਹ ਹਾਲ ਇੰਡੀਆ ਦਾ ਇਸ ਵੇਲੇ ਹੋਇਆ। ਸਾਰੇ ਦੁਨੀਆ ਭਰ ਦੇ ਵਿੱਚ ਲੋਕ ਇਹਨਾਂ ਨੂੰ ਲਾਹਣਤਾਂ ਪਾ ਰਹੇ ਆ, ਧਿਰਕਾਰਾਂ ਪਾ ਰਹੇ ਆ, ਤੇ ਸਾਰੇ ਪਾਸੇ ਖਾਲਿਸਤਾਨ ਹੋਈ ਪਈ। ਇੰਡੀਅਨ ਸਟੇਟ ਸਿਸਟਮ ਦੇ ਆਪਦੇ ਗੋਦੀ ਮੋਦੀ ਮੀਡੀਆ ਵਿੱਚ ਵੀ ਖਾਲਿਸਤਾਨ ਹੋਈ ਪਈ। ਇੰਨਾ ਤਾਂ ਖਾਲਿਸਤਾਨ ਦਾ ਚਰਚਾ ਕਦੇ ਨਹੀਂ ਹੋਇਆ ਜਿੰਨਾ ਇਸ ਮੌਕੇ ਹੋ ਰਿਹਾ। ਇਹ ਗੱਲ ਸਾਨੂੰ ਸਾਰਿਆਂ ਨੂੰ ਮੰਨ ਲੈਣੀ ਚਾਹੀਦੀ ਆ ਕਿ ਇੰਡੀਅਨ ਸਟੇਟ ਸਿਸਟਮ ਇਸ ਤੋਂ ਬਾਅਦ ਵਿੱਚ ਹੋਰ ਵੀ ਜ਼ਿਆਦਾ ਕਰੂਰਤਾ ਨਾਲ, ਹੋਰ ਵੀ ਜ਼ਿਆਦਾ ਭੈੜੇ ਤੇ ਭੱਦੇ ਵਾਰ ਜਿਹੜੇ ਆ ਉਹ ਕਰੇਗਾ। ਤੇ ਇਸ ਗੱਲ ਲਈ ਸਾਨੂੰ ਇਹ ਵੀ ਪਤਾ ਕਿ ਇਹਨਾਂ ਦਾ ਚੱਕਿਆ ਹੋਇਆ ਸਾਡੀ ਕੌਮ ਦੇ ਖਿਲਾਫ ਹਰ ਕਦਮ ਸਾਡੇ ਸੰਘਰਸ਼ ਨੂੰ ਹੋਰ ਬੁਲੰਦ ਕਰਦਾ, ਹੋਰ ਬਲਵਾਨ ਕਰਦਾ। ਅਸਲ ਵਿੱਚ ਇਹਨਾਂ ਨੂੰ ਇਹ ਲੱਗਦਾ ਸੀ ਕਿ ਅਸੀਂ ਖਾੜਕੂ ਕਹਿ ਕੇ, ਅੱਤਵਾਦੀ, ਵੱਖਵਾਦੀ ਕਹਿ ਕੇ ਇਹਨਾਂ ਨੂੰ 1978 ਤੋਂ ਹੁਣ ਤੱਕ ਕਤਲ ਕਰਦੇ ਆ ਰਹੇ ਆ, ਤੇ ਹੁਣ ਗੱਲ ਖਤਮ। ਪਰ ਵਕਤ ਸਦਾ ਇੱਕਸਾਰ ਨਹੀਂ ਰਹਿੰਦਾ। 1995 ਤੋਂ ਲੈ ਕੇ ਵਿਚਾਲੇ ਕੁਝ ਇਹੋ ਜਿਹਾ ਦੌਰ ਜ਼ਰੂਰ ਆਇਆ ਜਦੋਂ ਉਸ ਦਹਿਸ਼ਤ ਨੇ, ਉਸ ਨੈਰੇਟਿਵ ਨੇ ਕਾਫੀ ਜ਼ਿਆਦਾ ਅਸਰ ਮਾਹੌਲ ਵਿੱਚ ਪਾਇਆ। ਪਰ ਹੁਣ ਦਿਨੋਂ ਦਿਨ ਸਿੱਖ ਹੱਕਾਂ ਦੀ ਲੜਾਈ, ਮਨੁੱਖੀ ਅਧਿਕਾਰਾਂ ਦੇ ਘਾਣ ਦੀ ਗੱਲ ਦੁਨੀਆ ਭਰ ਦੇ ਵਿੱਚ ਦਿਨੋਂ ਦਿਨ ਜਿਹੜੀ ਚੱਲ ਰਹੀ ਆ, ਵੱਧ ਫੁੱਲ ਰਹੀ ਆ। ਤੇ ਇੰਡੀਅਨ ਸਟੇਟ ਸਿਸਟਮ ਚੰਗੀ ਤਰ੍ਹਾਂ ਸਮਝ ਗਿਆ ਕਿ ਬੇਸ਼ੱਕ ਅਸੀਂ ਬੜੀ ਵੱਡੀ ਗਿਣਤੀ ਵਿੱਚ ਸਿੱਖਾਂ ਦਾ ਕਤਲੇਆਮ ਕੀਤਾ ਤੇ ਬੜੀ ਵੱਡੀ ਗਿਣਤੀ ਵਿੱਚ ਅਸੀਂ ਇਹੋ ਜਿਹਾ ਲਾਣਾ ਵੀ ਪੈਦਾ ਕਰਨ ਵਿੱਚ ਸਫਲ ਹੋਏ ਆ ਜਿਹੜਾ ਸਿੱਖੀ ਦਾ ਹਿੰਦੂਕਰਨ ਕਰਨ ਦੇ ਵਿੱਚ ਨਾਗਪੁਰ ਦੇ ਏਜੰਡੇ ਤਹਿਤ ਅੱਗੇ ਵਧ ਰਿਹਾ। ਮੈਨੂੰ ਇਹ ਗੱਲ ਕਹਿਣ ਵਿੱਚ ਕੋਈ ਗਰੇਜ਼ ਨਹੀਂ ਕਿ ਬਹੁਤ ਸਾਰੇ ਰਾਗੀ, ਢਾਡੀ, ਕਥਾਕਾਰ, ਪ੍ਰਚਾਰਕ, ਲੀਡਰ, ਧਾਰਮਿਕ ਅਤੇ ਸਿਆਸੀ ਆਗੂ, ਸਮਾਜਿਕ ਚਿਹਰੇ ਮੋਹਰੇ, ਇੱਕ ਜਾਣੇ ਜਾਂ ਅਣਜਾਣੇ, ਬਹੁਤ ਸਾਰੇ ਬੰਦੇ ਜਾਣ ਕੇ ਕਰਦੇ ਆ, ਕੁਝ ਅਣਜਾਣ ਪੁਣੇ ਚ ਵੀ ਕਰਨ ਵਾਲੇ, ਲਾਈ ਲੱਗ ਪੁਣੇ। ਉਹ ਸਾਡੇ ਗੁਰੂ ਨਾਨਕ ਪਾਤਸ਼ਾਹ ਦੇ ਵੇਲੇ ਤੋਂ, ਪਹਿਲੀ ਪਾਤਸ਼ਾਹ ਦੇ ਵੇਲੇ ਤੋਂ ਲੈ ਕੇ ਹੁਣ ਤੱਕ ਦੀਆਂ ਖਾਲਸਾ ਪੰਥ ਦੀਆਂ ਮਾਰੀਆਂ ਤੇਗਾਂ ਨੂੰ ਹਿੰਦੂ ਅਤੇ ਹਿੰਦੁਸਤਾਨ ਦੇ ਪੇਟੇ ਪਾਈ ਜਾਂਦੀ ਵੀ ਜਿਵੇਂ ਸਿੱਖ ਜਿਹੜਾ ਹੈ ਉਹ ਹਿੰਦੂਆਂ ਦੀ, ਹਿੰਦੂਇਜ਼ਮ ਦੀ, ਹਿੰਦੂ ਰਾਸ਼ਟਰ ਦੀ ਕੋਈ ਸੇਵਾ ਕਰਨ ਵਾਲਾ ਕੋਈ ਐਵੇਂ ਗੁਲਾਮ ਜਿਹਾ ਹੈਗਾ, ਤੇ ਇਹ ਤਾਂ ਜੀ
ਆਪਣੇ ਆਪ 'ਚ ਕੋਈ ਇਹਦੀ ਹੋਂਦ ਹਸਤੀ नहीं। ਤੇ ਗੱਲਾਂ ਸਾਰੀਆਂ ਜਦੋਂ ਕਰਦੇ ਆ ਉਹਨਾਂ ਨੂੰ ਇਹ ਸਮਝ ਹੀ ਨਹੀਂ ਕਿ ਕਿੱਥੇ ਅਸੀਂ ਬ੍ਰਾਹਮਣਵਾਦ ਫੜ ਲੈਂਦੇ ਆ, ਕਿੱਥੇ ਅਸੀਂ ਗੁਰਮਤ ਨੂੰ ਛੱਡ ਦਿੰਦੇ ਆ। ਜਦੋਂ ਵੀ 10 ਪਾਤਸ਼ਾਹੀਆਂ ਦੇ ਬਾਰੇ ਇਹ ਸਾਡੇ ਰਾਗੀ ਢਾਡੀ ਕਥਾਕਾਰ ਪ੍ਰਚਾਰਕ ਗੱਲ ਸ਼ੁਰੂ ਕਰਦੇ ਆ, ਇਹ ਕਹਿਣਗੇ ਜੀ ਉਹ ਪਰੀਆਂ ਚੱਲ ਕੇ ਆਈਆਂ ਜੀ, ਉਹ ਫਲਾਨਾ ਹੋ ਗਿਆ। ਕਵੀ ਮਨ ਕਲਪਨਾ ਦੇ ਵਿੱਚ ਕਿਤੇ ਦੀ ਕਿਤੇ ਲੰਘ ਜਾਂਦਾ ਕਿ ਉਹ ਗੁਰੂ ਨਾਨਕ ਪਾਤਸ਼ਾਹ ਨੂੰ ਜਾਂ 10 ਪਾਤਸ਼ਾਹੀਆਂ ਨੂੰ ਜਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜਾ ਬਖਸ਼ਿਆ ਹੋਇਆ ਸਾਨੂੰ ਉੱਚਾ ਸੁੱਚਾ ਸਿਧਾਂਤ ਆ, ਉਹਦੀ ਬਜਾਏ ਉਹ ਗੁਰੂ ਪਾਤਸ਼ਾਹ ਦੇ ਜੀਵਨ ਦੇ ਵਿੱਚ ਵੱਧ ਤੋਂ ਵੱਧ ਚਮਤਕਾਰ, ਪਰਾ ਭੌਤਿਕ ਸ਼ਕਤੀਆਂ ਤੇ ਉਹਨਾਂ ਨੂੰ ਹਿੰਦੂ ਦੇਵੀ ਦੇਵਤਿਆਂ ਦੇ ਬਰਾਬਰ ਜਾਂ ਉਹਨਾਂ ਤੋਂ ਵੱਡਾ ਦਿਖਾਉਣ ਦੇ ਚੱਕਰ ਵਿੱਚ ਬਹੁਤ ਕੁਝ ਇਹੋ ਜਿਹਾ ਕਹੀ ਕਰੀ ਜਾਂਦਾ ਆ, ਜਿਹਦੇ ਨਾਲ ਸਾਡੇ ਧਰਮ ਦੇ ਸਿਧਾਂਤ ਦਾ ਹਰਜਾ ਹੁੰਦਾ। ਸਾਡਾ ਜਿਹੜਾ ਗੁਰੂ ਪਾਤਸ਼ਾਹ ਦਾ ਬਖਸ਼ਿਆ ਹੋਇਆ ਫਲਸਫਾ ਹੈ, ਉਹ ਮਨੁੱਖ ਨੂੰ ਬਹੁਤ ਉੱਚਾ ਸੁੱਚਾ, ਪਵਿੱਤਰ, ਬਲਵਾਨ ਅਤੇ ਅਣਖ ਗੈਰਤ ਵਾਲਾ ਆਜ਼ਾਦ ਮਨੁੱਖ ਬਣਾਉਂਦਾ ਕਿ ਤੁਸੀਂ ਭਾਈ ਸਰਬੱਤ ਦਾ ਭਲਾ ਕਰਨਾ, ਕਿਸੇ ਦੇ ਅਧੀਨ ਰਹਿਣਾ ਨਹੀਂ, ਕਿਸੇ ਤੋਂ ਡਰਨਾ ਨਹੀਂ, ਕਿਸੇ ਨੂੰ ਡਰਾਉਣਾ ਵੀ ਨਹੀਂ। ਹਰ ਇੱਕ ਸਿੱਖ ਜਿਹੜਾ ਹੈ ਉਹ ਜਿੱਥੇ ਦੁਨੀਆ 'ਚ ਖੜਾ ਹੋਵੇ, ਆਲੇ ਦੁਆਲੇ ਵਿੱਚ ਹੋਰ ਲੋਕ ਆ ਜਿਹੜੇ ਹੋਰ ਧਰਮ ਨੇ, ਹੋਰ ਮਨੁੱਖ ਕਿਸੇ ਵੀ ਨਸਲ ਦਾ ਹੋਵੇ, ਕੋਈ ਔਰਤ ਹੋਵੇ, ਬੱਚਾ ਹੋਵੇ, ਮਰਦ ਹੋਵੇ, ਉਹ ਇੱਕ ਇਸ ਤਰੀਕੇ ਨਾਲ ਦੇਖੇ ਵੀ ਜਿਵੇਂ ਅਕਾਲ ਪੁਰਖ ਦਾ, ਸੱਚੇ ਪਾਤਸ਼ਾਹ ਦਾ ਦੂਤ ਆ ਜਿਹੜਾ ਉਹ ਖੜਾ ਸਿੱਖ ਦੇ ਰੂਪ ਦੇ ਵਿੱਚ। ਤੇ ਇੱਥੇ ਨਾ ਕਿਸੇ ਨਾਲ ਧੱਕਾ ਹੋ ਸਕਦਾ ਤੇ ਨਾ ਇੱਥੇ ਕਿਸੇ ਨਾਲ ਕੋਈ ਹੋਰ ਮਾੜੀ ਚੰਗੀ ਵਾਪਰ ਸਕਦੀ ਆ। ਹਰ ਪੱਖ ਤੋਂ ਇੱਕ ਇੱਥੇ ਚੰਗੀ ਚੀਜ਼, ਚੰਗੀ ਗੱਲ ਹੀ ਵਾਪਰੀ। ਹੁਣ ਇਹ ਸਾਰੇ ਕਾਸੇ ਦੇ ਬਾਰੇ ਸਮਝਣ ਸਮਝਾਉਣ ਦੀ ਥਾਂ ਸਾਡੇ ਪ੍ਰਚਾਰਕ ਸੱਜਣਾ ਨੇ ਸਿੱਖੀ ਦੀ ਵਿਆਖਿਆ, ਸਿੱਖ ਇਤਿਹਾਸ ਦੀ ਵਿਆਖਿਆ ਉਵੇਂ ਦੀ ਕਰਨੀ ਸ਼ੁਰੂ ਕਰ ਦਿੱਤੀ ਜਿਹੜੀ ਸਿੱਖੀ ਦਾ ਹਿੰਦੂਕਰਨ ਕਰਨ ਵਿੱਚ ਜਾਂ ਸਿੱਖਾਂ ਦੇ ਮਨਾਂ ਦੇ ਵਿੱਚ ਬ੍ਰਾਹਮਣਵਾਦ ਪ੍ਰਤੀ ਸਤਿਕਾਰ ਪੈਦਾ ਕਰਨ ਦੇ ਵਿੱਚ ਜ਼ਿਆਦਾ ਸਹਾਈ ਹੋਣ ਵਾਲੀ। ਮੈਂ ਪਹਿਲਾਂ ਵੀ ਕਈ ਵਾਰ ਆਖਿਆ, ਅੱਜ ਮੈਂ ਫੇਰ ਕਹਿਣਾ, ਨਾ ਮੈਨੂੰ ਹਿੰਦੂ ਨਾਲ ਨਫ਼ਰਤ ਆ, ਨਾ ਹਿੰਦੂ ਇਜ਼ਮ ਨਾਲ ਨਫ਼ਰਤ ਆ। ਸਾਡੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਵਾਲੀ ਗੱਲ ਹੀ ਸਾਡੇ ਸਾਰਿਆਂ ਦੇ ਜੇਨ ਵਿੱਚ ਆ, ਮਨ ਵਿੱਚ ਆ ਕਿ ਹਿੰਦੂ ਆਪਦੇ ਧਰਮ 'ਚ ਪਰਪੱਕ ਰਵੇ, ਮੁਸਲਮਾਨ ਆਪਦੇ ਧਰਮ 'ਚ ਪਰਪੱਕ ਰਵੇ, ਈਸਾਈ ਆਪਦੇ ਧਰਮ 'ਚ ਪਰਪੱਕ ਰਵੇ। ਹਰ ਇੱਕ ਆਪੋ ਆਪਣੇ, ਈਵਨ ਕਿ ਜਿਹੜੇ ਨਾਸਤਕ ਕਾਮਰੇਡ ਬਣੇ ਫਿਰਦੇ ਉਹ ਵੀ ਆਪਦੇ ਖਿਆਲ 'ਚ ਪਰਪੱਕ ਰਹਿਣ। ਕੋਈ ਕਿਸੇ ਦੇ ਉੱਤੇ ਧੌਂਸ ਨਾਲ, ਧੱਕੇ ਨਾਲ ਆਪਦਾ ਠੋਸੇ ਨਾ। ਜੇਕਰ ਔਰੰਗਜ਼ੇਬ ਦਾ ਸਾਨੂੰ ਸੁਣਾਇਆ ਜਾਂਦਾ ਹੈ ਕਿ ਜੀ ਉਹ ਇੰਨੇ ਮਣ ਜਨੇਊ ਲਾ ਕੇ ਰੋਟੀ ਖਾਂਦਾ ਸੀ, ਉਹਨੇ ਹਿੰਦੂਆਂ ਦਾ ਧਰਮ ਤਬਦੀਲ ਕਰਾਇਆ, ਜੇ ਉਹ ਮਾੜਾ ਸੀ ਤਾਂ ਇਹ ਕਿਵੇਂ ਚੰਗਾ ਹੋ ਸਕਦਾ ਕਿ ਤੁਸੀਂ ਜਿਹੜਾ ਹੈਗਾ ਬੋਲੀ ਚਾਲੀ ਨਾਲ, ਕਿਉਂਕਿ ਜਿਹੜੀ ਗੱਲ ਪੰਡਤ ਮਦਨ ਮੋਹਨ ਮਾਲਵੀਆ ਵਾਲੀ ਆਪਾਂ ਕਈ ਵਾਰੀ ਕਰਦੇ ਆ ਕਿ ਉਹਨਾਂ ਨੇ ਜਿਹੜਾ ਸੀਗਾ ਕਿਹਾ ਸੀ ਵੀ ਅਸੀਂ ਮੁਸਲਮਾਨਾਂ ਦੀ ਮੁਸਲਮਾਨੀ ਤਾਂ ਵਿਦਿਆ ਨੀਤੀ ਰਾਹੀਂ ਕੱਢ ਦਿਆਂਗੇ। ਤੇ ਮੈਂ ਇਹ ਗੱਲ ਅੱਗੇ ਵੀ ਕਹਿਣਾ, ਅੱਜ ਫੇਰ ਕਹਿਣਾ ਕਿ ਫਿਰ ਉਹਨਾਂ ਸਾਡੇ ਲੀਡਰਾਂ ਨੇ ਨਹੀਂ ਸੋਚਿਆ ਕਿ ਸਾਡੀ ਸਿੱਖੀ ਵੀ ਕੱਢਣਗੇ। ਪਰ ਆ 12ਵੀਂ ਦੀ +2 ਦੀ ਹਿਸਟਰੀ ਆਫ ਪੰਜਾਬ ਦੇ ਵਿੱਚ ਜੋ ਬਕਵਾਸ ਲਿਖਦੇ ਰਹੇ, ਪੜ੍ਹਾਉਂਦੇ ਰਹੇ, ਜੋ CBSE ਬੋਰਡ ਦੀਆਂ ਕਿਤਾਬਾਂ, NCERT ਦੀਆਂ ਕਿਤਾਬਾਂ, ਉਹਨਾਂ ਦੇ ਵਿੱਚ ਅਸੀਂ ਲੱਭ ਕੇ ਅਦਾਲਤਾਂ 'ਚ ਜਾਂਦੇ ਰਹੇ। ਇੱਕ MS ਰਾਹੀ ਵਕੀਲ ਹੁੰਦੇ ਸੀ, ਉਹਨਾਂ ਨੇ ਅਦਾਲਤਾਂ 'ਚ ਕੇਸ ਜਿੱਤੇ ਤੇ ਫਿਰ ਉਹ ਸਾਡੇ ਇਤਿਹਾਸ ਦੇ ਬਾਰੇ ਜੋ ਮਾੜਾ ਲਿਖਿਆ ਸੀ, ਹੁਣ ਵੀ ਹਰ ਸਾਲ ਹਰ ਮਹੀਨੇ ਇੱਥੇ ਜਿਹੜੀਆਂ ਅਖਬਾਰਾਂ ਨੇ ਉਹਨਾਂ ਦੇ ਵਿੱਚ ਗੁਰੂ ਸਾਹਿਬਾਨ ਦੇ ਬਾਰੇ ਜੋ ਲਿਖਤਾਂ ਆਉਂਦੀਆਂ ਨੇ ਉਹ ਉਸ ਪੱਧਰ ਦੀਆਂ, ਉਸ ਤਰੀਕੇ ਦੀਆਂ ਨਹੀਂ ਹੁੰਦੀਆਂ ਜਿਸ ਤਰ੍ਹਾਂ ਦਾ ਇਤਿਹਾਸ, ਜਿਸ ਤਰੀਕੇ ਦਾ ਅਸਲ ਗੱਲ ਉਹਦੇ ਵਿੱਚ ਆਉਣੀ ਚਾਹੀਦੀ। ਸੋ ਸਾਡੇ ਫਲਸਫੇ ਦਾ ਹਿੰਦੂਕਰਨ ਕਰਾਉਣ ਦੇ ਵਿੱਚ ਜਿਹੜੇ ਲੋਕ ਲੱਗੇ ਰਹੇ, ਜਿਹੜੇ ਲੋਕਾਂ ਨੇ ਸਿੱਖ ਹੱਕਾਂ ਲਈ ਲੜਨ ਵਾਲੇ ਜਾਂ ਪੰਥ ਦੀ ਅਣਖ ਲਈ ਲੜਨ ਵਾਲੇ, ਖਾਲਸਾ ਜੀ ਕੇ ਬੋਲਬਾਲੇ ਕਰਨ ਲਈ ਜਿਨ੍ਹਾਂ ਨੇ ਸੀਸ ਤਲੀ ਤੇ ਧਰ ਕੇ ਜੰਗ ਲੜੀ, ਉਹਨਾਂ ਦੇ ਖਿਲਾਫ ਭੁਗਤਣ ਵਾਲਿਆਂ ਨੇ ਕੋਈ ਕਸਰ ਨਹੀਂ ਛੱਡੀ। ਇਤਿਹਾਸ ਵਿੱਚ ਉਹਨਾਂ ਦਾ ਮੂੰਹ ਕਾਲਾ ਹੋਣਾ, ਬੇਸ਼ੱਕ ਉਹ ਵੱਡੀਆਂ ਤੋਂ ਵੱਡੀਆਂ ਕੁਰਸੀਆਂ ਤੇ ਬੈਠੇ ਰਹਿਣ। ਪੰਜਾਬ ਦੀ, ਪੰਥ ਦੀ, ਕੌਮ ਦੀ ਅਸਲ ਲੜਾਈ ਲੜਨ ਵਾਲੇ ਉਹ ਲੋਕ ਨੇ ਜਿਹੜੇ ਇਹ ਕਹਿੰਦੇ ਆ ਕਿ ਸਿੱਖੀ ਅਤੇ ਸਿੱਖਾਂ ਦਾ
ਅੱਜ ਦੀ ਤਰੀਕ ਵਿੱਚ ਬਚਾ ਸਿਰਫ ਤੇ ਸਿਰਫ ਸਿੱਖਾਂ ਦੇ ਆਪਣੇ ਆਜ਼ਾਦ ਵੱਖਰੇ ਘਰ ਤੋਂ ਬਗੈਰ ਕਿਤੇ ਹੋ ਨਹੀਂ ਸਕਦਾ। ਸਾਨੂੰ ਇਹ ਮੱਤਾਂ ਦੇਣ ਵਾਲੇ ਬੜੇ ਨੇ ਕਿ ਗੁਰੂ ਸਾਹਿਬਾਨ ਨੇ ਫਿਰ ਕਿਉਂ ਨਹੀਂ ਆਪਣਾ ਰਾਜ ਭਾਗ ਸਿਰਜ ਲਿਆ। ਪਰ ਭਾਈ ਬਾਬਾ ਬੰਦਾ ਸਿੰਘ ਬਹਾਦਰ ਨੇ ਫਿਰ ਕੀ ਕੀਤਾ ਸੀ? ਉਹ ਦਸ਼ਮੇਸ਼ ਪਾਤਸ਼ਾਹ ਦੇ ਹੁਕਮ ਤੇ ਹੀ ਕੀਤਾ ਸੀ ਨਾ। ਗੁਰੂ ਸਾਹਿਬਾਨ ਨੂੰ ਜੋ ਉਹਨਾਂ ਦਾ ਅਕਾਲ ਪੁਰਖ ਵੱਲੋਂ ਜੋ ਡਿਊਟੀ ਸੀ, ਹੁਕਮ ਸੀ, ਉਹਨਾਂ ਨੇ ਉਹ ਕੀਤਾ। ਤੇ ਖਾਲਸਾ ਪੰਥ ਨੇ, ਸਿੱਖ ਜਗਤ ਨੇ ਉਹ ਕੀਤਾ, ਉਹ ਕਰਨਾ ਜੋ ਸਾਨੂੰ ਅਕਾਲ ਪੁਰਖ ਵਾਹਿਗੁਰੂ ਜੀ ਦਾ ਜਾਂ ਗੁਰੂ ਸਾਹਿਬਾਨ ਦਾ ਹੁਕਮ। ਤੇ ਗੁਰੂ ਸਾਹਿਬਾਨ ਦੇ ਉਸ ਹੁਕਮ ਦੇ ਉੱਤੇ ਹੀ ਬਾਬਾ ਬੰਦਾ ਸਿੰਘ ਬਹਾਦਰ ਵੇਲੇ ਖਾਲਸੇ ਨੇ ਰਾਜ ਭਾਗ ਸਿਰਜਿਆ। ਬਾਅਦ ਵਿੱਚ 6 ਰਿਆਸਤਾਂ ਵੇਲੇ ਜਾਂ ਅੱਜ ਅੱਗੇ ਅਸੀਂ ਜੋ ਖਾਲਸਾ ਰਾਜ ਲਈ ਲੜ ਰਹੇ ਹਾਂ, ਇਹ ਗੱਲ ਚੰਗੀ ਤਰ੍ਹਾਂ ਹੁਣ ਸਮਝ ਪੈ ਗਈ ਆ। ਜਿਹਨੂੰ ਨਹੀਂ ਸਮਝ ਉਹਦੀ ਗੱਲ ਵੱਖਰੀ ਆ ਕਿ ਰਾਜ ਬਿਨਾਂ ਨਾ ਧਰਮ ਚਲੇ ਹੈ, ਧਰਮ ਬਿਨਾਂ ਸਭ ਦਲੇ ਮਲੇ। ਇੱਥੇ ਕੁਛ ਨਹੀਂ ਬਚਦਾ। ਤੁਹਾਡਾ ਧਰਮ, ਤੁਹਾਡੀਆਂ ਬੋਲੀ, ਤੁਹਾਡੀ ਸੱਭਿਆਚਾਰ, ਤੁਹਾਡੀਆਂ ਸਿਧਾਂਤ ਪਰੰਪਰਾਵਾਂ ਦੇ ਆ ਤੁਹਾਡੇ ਸਾਹਮਣੇ ਆ ਫਿਲਮਾਂ ਦੇ ਰਾਹੀਂ, ਨਾਟਕਾਂ ਦੇ ਰਾਹੀਂ ਤੁਹਾਡੇ ਧਰਮ ਦੇ ਬਾਰੇ ਜੋ ਕੁਝ ਅਗਲੇ ਬਣਾਈ ਜਾ ਰਹੇ ਨੇ। ਬੇਸ਼ੱਕ ਅੱਜ ਖਾਲਸਾ ਪੰਥ ਪੂਰੀ ਪੈਰ ਗੱਡ ਕੇ ਲੜਾਈ ਲੜ ਰਿਹਾ, ਪਰ ਇਹ ਗੱਲ ਆਪਾਂ ਨੂੰ ਅਹਿਸਾਸ ਹੋਣਾ ਚਾਹੀਦਾ ਕਿ ਦੁਸ਼ਮਣ ਬਾਤ ਕਰੇ ਅਣਹੋਣੀ। ਆ ਤਾਂ ਅੱਜ ਦੇ ਦੌਰ ਵਿੱਚ ਇੱਕ ਇਨਕਲਾਬ ਵਾਂਗੂ ਗੱਲ ਆਈ ਆ, ਜਿਹਦੇ ਨਾਲ ਟਰੂਡੋ ਦੇ ਇੱਕ ਬੋਲ ਨੇ ਸਾਰੀ ਦੁਨੀਆ ਦੇ ਵਿੱਚ ਪਾਸਾ ਪਲਟ ਕੇ ਧਰ ਦਿੱਤਾ। ਬਹੁਤ ਸਾਰੇ ਸੱਜਣ ਜਿਹੜੇ ਨਿਰਾਸ਼ ਜੇ ਹੋ ਕੇ, ਉਦਾਸ ਹੋ ਕੇ, ਮਾਯੂਸ ਹੋ ਕੇ ਪਾਸੇ ਜੇ ਹੋਏ ਬੈਠੇ ਸੀ, ਤਾਂ ਪਿਛਲੇ 5-6 ਦਿਨਾਂ ਤੋਂ ਦੁਬਾਰਾ ਹਿਲਚੁਲ ਕਰ ਰਹੇ ਨੇ। ਤੇ ਜਿਹੜੇ ਹਿੰਦੂ ਕੱਟੜਪੰਥੀ, ਮੈਨੂੰ ਇਹ ਗੱਲ ਦੀ ਸਮਝ ਨਹੀਂ ਆਉਂਦੀ ਬਈ ਸਿੱਖ ਨੂੰ ਬੜਾ ਚਾਅ ਚੜ੍ਹਦਾ ਹੈ ਜਦੋਂ ਕਿਸੇ ਦੂਜੇ ਧਰਮ ਦੇ ਬੰਦੇ ਨੂੰ ਆਪਦੇ ਧਰਮ 'ਚ ਪਰਪੱਕ ਦੇਖਦਾ। ਹਿੰਦੂ ਨੂੰ ਕਿਉਂ ਤਕਲੀਫ ਹੁੰਦੀ ਆ ਜਦੋਂ ਕਿਸੇ ਸਿੱਖ ਨੂੰ ਆਪਦੇ ਧਰਮ 'ਚ ਪਰਪੱਕ ਹੁੰਦੇ ਨੂੰ ਦੇਖਦਾ? ਹਿੰਦੂ ਕਿਉਂ ਆਸ ਕਰਦਾ ਕਿ ਹਰੇਕ ਸਿੱਖ ਸਿੱਖੀ ਤਿਆਗ ਦੇਵੇ ਤੇ ਉਹ ਹਿੰਦੂ ਬਣ ਜਾਵੇ ਜਾਂ ਉਹ ਕੇਸਾਧਾਰੀ ਹਿੰਦੂ ਬਣ ਜਾਵੇ? ਇਕੱਲੇ ਸਿੱਖਾਂ ਤੋਂ ਕਿਉਂ ਆਸ ਕੀਤੀ ਜਾ ਰਹੀ ਹੈ ਕਿ ਅਸੀਂ ਹਿੰਦੂ ਸਿੱਖ ਏਕਤਾ ਦੇ ਗਾਣੇ ਗਾਉਂਦੇ ਫਿਰੀਏ? ਕੀ ਸਾਨੂੰ ਹਿੰਦੂ ਮੁਸਲਮਾਨ ਏਕਤਾ ਨਹੀਂ ਚਾਹੀਦੀ? ਕੀ ਸਾਨੂੰ ਹਿੰਦੂ ਈਸਾਈ ਏਕਤਾ ਦੰਦੀਆਂ ਵੱਢਦੀ ਹੈ? ਸਾਨੂੰ ਸਾਰੇ ਧਰਮਾਂ ਦੇ ਨਾਲ ਏਕਤਾ ਇਤਫਾਕ ਰੱਖਣ ਦਾ ਹੁਕਮ ਹੈ। ਅਸੀਂ ਕਿਸੇ ਖਾਸ ਧਰਮ ਦੇ, ਖਾਸ ਮੁਲਕ ਦੇ ਸੇਵਾਦਾਰ ਨਹੀਂ ਲੱਗੇ। ਸਾਰੇ ਸੰਸਾਰ ਦੇ ਵਿੱਚ ਜਿੱਥੇ ਵੀ ਹੋਈਏ ਉੱਥੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਸਾਜੀ ਹੋਈ ਇਸ ਸ੍ਰਿਸ਼ਟੀ ਦੇ ਵਿੱਚ ਆਪਦਾ ਜਿਹੜਾ ਸਾਡਾ ਰੋਲ ਆ ਉਹ ਬਣਦਾ ਸੀ, ਉਹ ਕਰਨਾ। ਪਰ ਦਿੱਲੀ ਤੇ ਨਾਗਪੁਰ ਬੈਠੇ ਲੋਕ ਕਹਿੰਦੇ ਨਹੀਂ, ਅਸੀਂ ਦੱਸਾਂਗੇ ਸਿੱਖ ਕੀ ਨੇ, ਸਿੱਖ ਕੀ ਕਰਨਗੇ, ਸਿੱਖਾਂ ਨੇ ਕੀ ਖਾਣਾ, ਕੀ ਪਹਿਨਣਾ। ਜਿਹੜਾ ਸਿੱਖ ਇਸ ਗੱਲ ਤੇ, ਇਸ ਸਾਡੇ ਹੁਕਮ ਨੂੰ ਨਹੀਂ ਮੰਨੂਗਾ, ਉਹ ਕਾਤਲ ਆ, ਉਹ ਦਹਿਸ਼ਤਗਰਦ ਆ। ਅਸੀਂ ਉਹਨੂੰ ਮੀਡੀਆ 'ਚ ਭੰਡ ਕੇ, ਨਿੰਦ ਕੇ, ਉਹਨੂੰ ਟੈਰੋਰਿਸਟ ਬਣਾ ਕੇ ਉਹਨੂੰ ਕਤਲ ਕਰਦੇ ਹਾਂ। ਸੋ ਭਾਈ ਹਰਦੀਪ ਸਿੰਘ ਨਿੱਜਰ ਨੂੰ ਕਤਲ ਕਰਨ ਤੋਂ ਪਹਿਲਾਂ ਝੂਠ ਤੂਫਾਨ ਰੱਜ ਕੇ ਬੋਲਿਆ ਗਿਆ ਤੇ ਅਮਰੀਕਾ, ਕੈਨੇਡਾ ਤੇ ਹੋਰਨਾਂ ਮੁਲਕਾਂ ਦੇ ਲੋਕ ਜਿਨ੍ਹਾਂ ਦਾ ਵਾਹ ਪੈਂਦਾ ਰਿਹਾ, ਉਹ ਕਹਿੰਦੇ ਨੇ ਵੀ ਉਹ ਬੀਬਾ ਬੰਦਾ ਸੀ ਜਿਹੜਾ ਆਪਣੀ ਕੌਮ ਨੂੰ ਤਾਂ ਪਿਆਰ ਕਰਦਾ ਸੀ, ਮਨੁੱਖਤਾ ਨੂੰ ਵੀ ਪਿਆਰ ਕਰਦਾ ਸੀ। ਪਰ ਭਾਰਤੀ ਮੀਡੀਆ ਦੇ ਅਸਰ ਹੇਠ ਜਾਂ ਭਾਰਤੀ ਹਕੂਮਤੀ ਤੰਤਰ ਦਾ ਹਿੱਸਾ ਬਣੇ ਲੋਕ ਕਹਿੰਦੇ ਆ ਜੀ ਉਹ ਬਹੁਤ ਮਾੜਾ ਬੰਦਾ ਸੀ। ਇਵੇਂ ਹੀ ਭਾਈ ਅਵਤਾਰ ਸਿੰਘ ਖੰਡਾ ਬਾਰੇ ਝੂਠ ਬੋਲਿਆ ਗਿਆ, ਬਿਲਕੁਲ ਝੂਠ ਆ ਕਿ ਉਹ ਉਸ ਦਿਨ ਉੱਥੇ ਹੈ ਹੀ ਨਹੀਂ ਸੀ ਜਦੋਂ ਤਿਰੰਗੇ ਵਾਲੀ ਉਹ ਵਾਰਦਾਤ ਹੋਈ। ਇੱਥੇ ਵੀ ਇਹ ਕਿਸੇ ਬਾਰੇ ਵੀ ਕੁਝ ਵੀ ਕਹਿ ਸਕਦੇ। ਇੱਥੇ ਖਾੜਕੂ ਲਹਿਰ ਦੇ ਦਿਨਾਂ ਦੇ ਵਿੱਚ ਕਿਸੇ ਵੀ ਨੌਜਵਾਨ ਨੂੰ ਫੜਨਾ ਤੇ ਉਹਦੇ ਉੱਤੇ ਬੇਕਿਰਕੀ ਨਾਲ, ਬੇਦਰਦੀ ਨਾਲ ਮਹੀਨਾ 2-2 ਮਹੀਨੇ ਬੁੱਚੜਖਾਨਿਆਂ ਵਿੱਚ ਤਸ਼ੱਦਦ ਕਰਨਾ, ਤਸੀਹੇ ਦੇਣੇ ਤੇ ਉਹਨੇ ਸਮੇਂ ਦੇ ਵਿੱਚ ਅਖਬਾਰਾਂ ਦੇ ਵਿੱਚ ਉਹਨੂੰ ਬਦਨਾਮ ਕਰਨਾ ਤੇ ਅਖੀਰ ਕਤਲ ਕਰਕੇ ਝੂਠੇ ਮੁਕਾਬਲੇ ਵਿੱਚ ਇੱਕ ਟੱਟੂ ਜਿਹਾ ਟੁੱਟਿਆ ਜਿਹਾ ਪਿਸਤੌਲ ਕੋਲੇ ਰੱਖ ਕੇ ਕਹਿ ਦੇਣਾ ਕਿ ਜੀ ਬੜੇ ਖਤਰਨਾਕ ਦਹਿਸ਼ਤਗਰਦ ਨੂੰ ਖਤਮ ਕੀਤਾ, ਆਹ ਹੋ ਗਿਆ, ਵਾਹ ਹੋ ਗਿਆ। ਤੇ ਆਹ ਸਾਰਾ ਕੁਝ ਇੱਥੇ ਸਾਡੇ ਸਾਹਮਣੇ ਵਾਪਰੇ। ਇਸ ਮੁਲਕ ਦੇ ਲੋਕ ਜਿਹੜੇ ਏਡੇ ਵੱਡੇ ਪਾਪ ਦੇ, ਜ਼ੁਲਮ ਦੇ ਹੱਕ ਵਿੱਚ ਖੜੇ ਰਹੇ, ਇਹਨਾਂ ਤੋਂ ਕੌਣ ਆਸ ਕਰਦਾ ਕਿ ਅੱਜ ਇਹ ਮੰਨ ਲੈਣਗੇ ਕਿ ਜੀ ਬਿਲਕੁਲ ਇੰਡੀਆ ਨੇ ਜਸਟਨ ਟਰੂਡੋ ਦੇ ਕਥਨ ਜਿਹੜੇ ਆ ਵੀ ਉਹ ਸੱਚੇ ਨੇ ਤੇ ਇੰਡੀਅਨ ਸਟੇਟ ਸਿਸਟਮ ਨੇ ਉੱਥੇ ਇਹ ਵਾਰਦਾਤ ਵਿੱਚ ਕਰਵਾਈ ਹੈ।
ਇਹ ਕੱਲੀ ਥੋੜੀ ਆ ਬੜੇ ਮੁਲਕਾਂ ਚ ਜਿੱਦਣ ਉਹਦਾ ਭੋਗ ਸੀਗਾ ਨਿੱਜਰ ਦਾ, ਉਸ ਦਿਨ ਵੀ ਉੱਥੇ ਕਈ ਸਰਕਾਰੀ ਦੱਲੇ ਜਿਹੜੇ ਸੀਗੇ ਉਹ ਫੋਟੋਆਂ ਖਿੱਚਦੇ ਤੇ ਵੀਡੀਓ ਬਣਾਉਂਦੇ ਫੜੇ ਹੀ ਹੈ। ਹਰੇਕ ਮੁਲਕ ਦੇ ਵਿੱਚ ਇਹਨਾਂ ਨੇ ਸਾਡੇ ਵਿੱਚੋਂ ਹੀ ਸਾਡੀਆਂ ਵਰਗੀਆਂ ਸ਼ਕਲਾਂ ਵਾਲੇ ਕੈਟ ਤੇ ਟਾਊਟ ਆ ਜਿਹੜੇ ਉਹ ਆ। ਹੁਣ ਪਹਿਲਾਂ ਤਾਂ ਪਿੱਟਦੇ ਹੁੰਦੇ ਸੀ ਕਿ ਪਾਕਿਸਤਾਨ ਮਾੜਾ ਜੀ, ਪਾਕਿਸਤਾਨ ਸਿੱਖਾਂ ਨੂੰ ਸ਼ਹਿ ਦਿੰਦਾ ਜੀ। ਹੁਣ ਪਿੱਟਣ ਲੱਗੇ ਹੋਏ ਨਹੀਂ ਪਾਕਿਸਤਾਨ ਨਾਲੋਂ ਤਾਂ ਜੀ ਕੈਨੇਡਾ ਮਾੜਾ। ਭਾਈ ਜਿਹੜਾ ਵੀ ਸੱਚ ਬੋਲਦਾ, ਜਿਹੜਾ ਵੀ ਸਹੀ ਗੱਲ ਕਰਦਾ, ਉਹ ਤੁਹਾਡੇ ਲਈ ਮਾੜਾ ਹੀ ਮਾੜਾ। ਜਿਹੜੇ ਵੀ ਮੁਲਕ ਨੇ ਸੱਚ ਕਹਿ ਦਿੱਤਾ ਉਹਨੂੰ ਤੁਸੀਂ ਭੰਡਣ ਬਹਿ ਜਾਂਦੇ ਹੋ। ਅਸਲ ਵਿੱਚ ਇੰਡੀਅਨ ਸਟੇਟ ਸਿਸਟਮ ਦੀ ਰੀਝ ਆ ਕਿ ਸਾਨੂੰ ਕੈਨੇਡਾ ਜਾਂ ਤਾਂ ਖੁੱਲ੍ਹ ਦੇਵੇ ਕਿ ਸਾਡੇ ਮੁਲਕ 'ਚ ਜਿਹਨੂੰ ਤੁਸੀਂ ਮਾਰਨਾ ਚਾਹੁੰਦੇ ਹੋ ਮਾਰ ਸਿੱਟੋ, ਕਤਲ ਕਰ ਦਿਓ, ਅਸੀਂ ਤੁਹਾਨੂੰ ਕੁਛ ਨਹੀਂ ਕਹਿੰਦੇ। ਜਾਂ ਇੱਕ ਵਾਰੀ ਇਹ ਜਿਹੜਾ ਜਸਟਨ ਟਰੂਡੋ ਆ ਨਾ, ਕਿਤੇ ਇੱਕ ਵਾਰੀ ਨਵੰਬਰ 84 ਤੇ ਜੂਨ 84 ਵਾਂਗੂ ਸਿੱਖਾਂ ਨਾਲ ਕਰਵਾ ਦੇਵੇ ਨਾ ਉੱਥੇ, ਫਿਰ ਉਹਨੂੰ ਭਗਵਾਨ ਸ਼੍ਰੀ ਟਰੂਡੋ ਕੋਈ ਦੇਵਤਾ ਬਣਾ ਕੇ ਉਹਦੇ ਮੰਦਰ ਬਣਾ ਦੇਣਗੇ। ਐਡੀ ਨਫ਼ਰਤ, ਐਡੀ ਕੜੱਤਣ ਸਿੱਖ ਕੌਮ ਦੇ ਨਾਲ, ਜਿਹੜੀ ਕੌਮ ਨੇ ਬੀਤੇ ਦੌਰ ਦੇ ਵਿੱਚ ਜਦੋਂ ਵੀ ਕਿਤੇ ਵਕਤ ਆਇਆ ਇਹਨਾਂ ਦੇ ਧਰਮ ਨੂੰ, ਇਹਨਾਂ ਦੇ ਤਿਲਕ ਜਨੇਊ ਨੂੰ ਬਚਾਉਣ ਦੇ ਲਈ ਕੋਈ ਕਸਰ ਨਹੀਂ ਛੱਡੀ, ਉਹਦੇ ਖਿਲਾਫ ਇੱਥੋਂ ਤੱਕ ਕਰਕੇ ਹੋਏ। ਭਾਈ ਹਰਦੀਪ ਸਿੰਘ ਨਿੱਜਰ ਦਾ ਕਤਲ ਗੁਰੂ ਘਰ ਦੇ ਵਿੱਚ ਹੋਇਆ ਤੇ ਕਿਸੇ ਹਿੰਦੂ ਨੂੰ ਸ਼ਰਮ ਨਹੀਂ ਆਈ ਕਿ 9ਵੇਂ ਪਾਤਸ਼ਾਹ ਗੁਰੂ ਘਰ ਉੱਥੇ ਤੁਹਾਡੇ ਪੰਡਤ ਪਕਾਰ ਕਰਨ ਗਏ ਸੀ। ਇੱਥੇ ਬੜੇ ਲੋਕ ਨੇ ਜਿਹੜੇ ਦਰਬਾਰ ਸਾਹਿਬ ਮੱਥਾ ਟੇਕਣ ਆਉਂਦੇ ਆ ਜਾਂ ਹੋਰਨਾਂ ਥਾਵਾਂ ਤੇ, ਕਦੇ ਕਿਸੇ, ਮੈਂ ਤਾਂ ਹਿੰਦੂ ਦਾ ਪੜ੍ਹਿਆ ਨਹੀਂ ਲਿਖਿਆ ਹੋਇਆ ਕਿ ਗੁਰੂ ਘਰ ਦੇ ਵਿੱਚ ਨਹੀਂ ਸੀ ਇਹ ਕੰਮ ਕਰਨਾ ਚਾਹੀਦਾ। ਇੰਨਾ ਹੀ ਕਹਿ ਦਿੰਦੇ ਚਲੋ ਠੀਕ ਆ, ਤੁਹਾਨੂੰ ਇਹ ਲੱਗਦਾ ਕਿ ਨਿੱਜਰ ਨੂੰ ਮਾਰੇ ਬਗੈਰ ਗਤੀ ਨਹੀਂ ਸੀ ਤੁਹਾਡੀ, ਪਰ ਤੁਸੀਂ ਇੰਨਾ ਹੀ ਵੀ ਨਹੀਂ, ਇੰਨੇ ਕਰਕੇ ਹੋਏ। ਸੋ ਜਿਹੜਾ ਇਹ ਮਾਹੌਲ ਬਣਿਆ ਹੋਇਆ, ਇਸ ਮਾਹੌਲ ਦੇ ਵਿੱਚ ਸਾਡੇ ਲਈ ਬੜੇ ਅਹਿਮ ਦਿਨ ਨੇ। ਇੱਕ ਪਾਸੇ ਭਾਰਤ ਦੀਆਂ ਸਾਰੀਆਂ ਮਾਈਨੋਰਟੀਜ਼ ਜਿਹੜੀਆਂ ਨੇ, ਜਿਨ੍ਹਾਂ ਨੂੰ ਪੂਰੀ ਤਰ੍ਹਾਂ ਦਬਕਾਈ ਰੱਖਿਆ ਸਾਰੇ ਭਾਰਤ ਦੇ ਵਿੱਚ, ਜਿਹੜੇ ਆਹ ਮਨੀਪੁਰ ਦੀ ਘਟਨਾ ਤਾਂ ਹੁਣ ਵਾ, ਹੋਰ ਕੰਧਮਾਲ ਉੜੀਸਾ ਵਾਲੇ ਪਾਸੇ ਜਾਂ ਪੰਜਾਬ 'ਚ ਵੀ ਹੋਰਾਂ ਥਾਵਾਂ ਤੇ ਈਸਾਈਆਂ ਉੱਤੇ ਜੋ ਕੁਝ ਵਾਪਰਿਆ, ਮੁਸਲਮਾਨਾਂ ਨਾਲ ਜੋ ਵਾਪਰਿਆ, ਦਲਿਤਾਂ ਨਾਲ ਜੋ ਵਾਪਰਿਆ, ਤੇ ਮਾਓਵਾਦੀ ਕਹਿ ਕੇ ਜਿਸ ਤਰੀਕੇ ਨਾਲ ਜਿਹੜਾ ਝਾਰਖੰਡ ਵਾਲੀ ਬੈਲਟ ਵਿੱਚ ਹੋ ਰਿਹਾ, ਇਹ ਜਿਹੜਾ ਸਾਰਾ ਇੱਕ ਟੈਰਰ ਸਟੇਟ ਆ, ਇੰਡੀਅਨ ਇੱਕ ਟੈਰਰ ਸਟੇਟ ਆ। ਇੱਥੇ ਮਤਲਬ ਟੈਰੋਰਿਸਟ ਸਟੇਟ ਬਣੀ ਹੋਈ ਆ ਤੇ ਉਹ ਘੱਟ ਗਿਣਤੀਆਂ ਦਾ ਆਪਦੇ ਨਾਗਰਿਕਾਂ ਦਾ ਕਤਲੇਆਮ ਕਰ ਰਹੀ ਆ ਤੇ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੇ। ਹੁਣ ਇਸ ਗੱਲ ਦੇ ਵਿੱਚ ਇੱਕ ਗੱਲ ਬੜੀ ਅਹਿਮ ਆ ਕਿ ਸਾਰੀਆਂ ਮਾਈਨੋਰਟੀਜ਼ ਦੇ ਵਿੱਚ ਵੀ ਜਾਨ ਜੀ ਪੈ ਗਈ ਆ ਜਿੱਦਣ ਤੋਂ ਆਹ ਟਰੂਡੋ ਵਾਲੀ ਗੱਲ ਆਈ ਆ ਕਿ ਸਿੱਖ ਕੌਮ ਨੂੰ ਸਾਰੇ ਸੰਸਾਰ ਦੇ ਵਿੱਚ ਇੱਕ ਹੁਲਾਰਾ ਮਿਲਿਆ, ਖਾਲਿਸਤਾਨ ਦੇ ਮਸਲੇ ਨੂੰ ਬੁਲੰਦੀ ਮਿਲੀ। ਸੋ ਅਸੀਂ ਇਹ ਗੱਲ ਫੇਰ ਕਹਿਣੀ ਚਾਹੁੰਦੇ ਆ ਕਿ ਬੇਸ਼ੱਕ ਅੱਜ ਸਾਡੇ ਵਿੱਚ ਬਹੁਤ ਸਾਰੇ ਬੰਦੇ ਇਹ ਸੋਚ ਰਹੇ ਆ ਕਿ ਕਮਾਲ ਦੀ ਗੱਲ, ਕੋਈ ਨਾ ਵੱਡੀ ਜਥੇਬੰਦੀ ਆ ਸਾਡੇ ਕੋਲੇ, ਨਾ ਕੋਈ ਸਰਬ ਪ੍ਰਵਾਨਿਤ ਲੀਡਰ ਵਾ, ਨਾ ਕੋਈ ਬਹੁਤ ਵੱਡਾ ਵਰਤਾਰਾ ਖਾਲਿਸਤਾਨ ਦੇ ਲਈ ਇੱਥੇ ਐਕਟਿਵ ਆ, ਪਰ ਇੱਕ ਘਟਨਾ ਵਾਪਰੀ, ਇਹਨੂੰ ਕਹਿੰਦੇ ਆ ਕਲਾ ਵਾਪਰਨੀ। ਜਦੋਂ ਅਸੀਂ ਕਹਿੰਦੇ ਆ ਨਾ ਸ਼ਹੀਦੀ ਪਹਿਰੇ ਲੱਗ ਗਏ ਬਹੁਤ ਸਾਰੇ ਬੰਦਿਆਂ ਨੂੰ ਅੱਜ ਦੇ ਸਮੇਂ ਦੇ ਵਿੱਚ, ਉਹਨਾਂ ਦੀ ਤਰਕ, ਉਹਨਾਂ ਦੀ ਵਿਵੇਕ ਉਹ ਜਿਹੀ ਨਹੀਂ ਤੇ ਉਹ ਮਾਰਦੇ ਆ ਵਿਚਾਰੇ ਆਪਦੇ ਹਿਸਾਬ ਨਾਲ। ਪਰ ਅੱਜ ਸਾਰੇ ਸੰਸਾਰ ਦੇ ਵਿੱਚ ਚਮਤਕਾਰ ਵਾਂਗੂ ਗੱਲ ਹੋਈ ਆ ਕਿ ਕੁਝ ਦਿਨ ਪਹਿਲਾਂ ਕਿਸੇ ਨੂੰ ਚੇਤਾ ਹੀ ਨਹੀਂ ਸੀ ਕਿ ਖਾਲਿਸਤਾਨ ਦਾ ਸੰਘਰਸ਼ ਇੰਨਾ ਜ਼ਿਆਦਾ, ਇੰਨੀ ਤੇਜ਼ੀ ਨਾਲ ਲੋਕਾਂ ਦੇ ਦਿਲ ਦਿਮਾਗ ਵਿੱਚ ਛਾ। ਨਿਊ ਵਰਲਡ ਆਰਡਰ ਦੇ ਵਿੱਚ ਖਾਲਿਸਤਾਨ ਇੰਨਾ ਅਹਿਮ ਹੋਏਗਾ ਇਹ ਸ਼ਾਇਦ ਹੀ ਕਿਸੇ ਨੇ ਸੋਚਿਆ। ਸੋ ਜਿਹੜਾ ਕੁਝ ਬੰਦੇ ਕਹਿੰਦੇ ਆ ਕਿ ਵੱਡੀਆਂ ਸੀਟਾਂ ਤੇ ਬੈਠੇ ਬੰਦੇ ਆ ਇਸ ਤਰ੍ਹਾਂ ਉਸ ਤਰ੍ਹਾਂ, ਮੈਂ ਇੱਕ ਤੁਹਾਨੂੰ ਗੱਲ ਦੱਸਣੀ ਚਾਹੁੰਦਾ, ਸਾਂਝੀ ਕਰਨੀ ਚਾਹੁੰਦਾ, ਚੇਤੇ ਕਰਾਉਣੀ ਚਾਹੁੰਦਾ ਕਿ ਇੱਕ ਇੱਥੇ ਸਾਡੇ ਪੰਜਾਬੀ ਕਲਾਕਾਰ ਨੇ ਕੋਈ ਗਲਤੀ ਕਰ ਲਈ ਤੇ ਉਹਦੇ ਖਿਲਾਫ ਸਮੁੱਚਾ ਸਿੱਖ ਜਗਤ ਕਾਫੀ ਭੜਕਿਆ ਹੋਇਆ ਸੀ। 10-12 ਸਾਲ ਹੋ ਗਏ ਹੋਣੇ ਇਸ ਗੱਲ ਨੂੰ, ਤੇ ਅਸੀਂ ਵੀ ਆਪਣੇ ਤੌਰ ਤੇ ਉਹਦੇ ਖਿਲਾਫ ਸੀ, ਕਾਫੀ ਜ਼ਿਆਦਾ ਉਹਦੇ ਕਲਾਕਾਰ ਦੀ ਉਸ ਗਲਤੀ ਦੇ ਉੱਤੇ ਸੰਗਤ 'ਚ ਰੋਸ ਸੀਗਾ। ਉਹਨੇ ਗਾਂ ਦੀ ਗਾਂ ਨੰਬਰ ਲੱਭ ਕੇ ਗੱਲ ਕੀਤੀ ਤੇ ਮਾਫੀ ਮੰਗ ਕੇ ਨਿਮਰਤਾ ਨਾਲ
ਤੇ ਕਿਹਾ ਕਿ ਮੇਰੇ ਜਿਹੜੇ ਪੁਤਲੇ ਫੂਕਣ ਦਾ ਪ੍ਰੋਗਰਾਮ ਆ ਜਾਂ ਮੁਕੱਦਮੇ ਦਰਜ ਹੋਇਆ ਵੀ ਉਹ ਤੋਂ ਹੁਣ ਮੈਨੂੰ ਪਤਾ ਲੱਗ ਗਿਆ। ਉਹ ਆਪਦੀ ਗੱਲ ਦੇ ਵਿੱਚ ਜਦੋਂ ਤੱਕ ਤਾਂ ਇਹ ਜੀ ਕਰ ਰਿਹਾ ਸੀਗਾ ਤਾਂ ਠੀਕ ਸੀ, ਪਰ ਉਹ ਅੱਗੇ ਉਹ ਬਾਰ-ਬਾਰ ਇੱਕ ਗੱਲ ਕਹਿਣ ਲੱਗ ਪਿਆ ਕਿ ਮੇਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨਾਲ ਗੱਲ ਹੋ ਗਈ, ਮੇਰੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਨਾਲ ਗੱਲ ਹੋ ਗਈ। ਮੈਨੂੰ ਇਸ ਤਰ੍ਹਾਂ ਉਹ ਬਾਰ-ਬਾਰ ਉਹਨੇ 2-4 ਵਾਰ ਸੁਣਨ ਤੋਂ ਬਾਅਦ ਮੈਨੂੰ ਉਹਦੇ ਖਿਝ ਆ ਗਈ। ਮੈਂ ਉਹਨੂੰ ਆਖਿਆ ਬਈ ਭਰਾਵਾ, ਜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਇੰਨੇ ਜੋਗੇ ਹੁੰਦੇ ਕਿ ਖਾਲਸਾ ਪੰਥ ਦੇ ਸਾਰੇ ਮਸਲਿਆਂ ਦੇ ਹੱਲ ਵਿੱਚ ਕੋਈ ਉਹ ਸਾਰਥਕ ਭੂਮਿਕਾ ਨਿਭਾ ਸਕਦੇ ਆ, ਫਿਰ ਤੁਹਾਡੀ ਜ਼ਰੂਰਤ ਹੀ ਨਹੀਂ ਸੀ ਪੈਣੀ ਜਿਹੜਾ ਤੁਸੀਂ ਕਰੀ ਬੈਠੇ ਹੋ, ਜਿਹਦੀ ਤੁਸੀਂ ਮਾਫੀ ਮੰਗ ਰਹੇ ਹੋ ਨਾ, ਇਹ ਹੋਣਾ ਹੀ ਨਹੀਂ ਸੀ। ਗੱਲ ਹੀ ਇੱਥੇ ਵਿਗੜੀ ਆ ਕਿ ਸਾਡੀਆਂ ਵੱਡੀਆਂ ਅਹਿਮ ਜਿਹੜੀਆਂ ਕੇਂਦਰੀ ਵੱਡੀਆਂ ਸਿਰਮੌਰ ਪੋਸਟਾਂ ਨੇ, ਅਹੁਦੇ ਨੇ, ਉਹਨਾਂ ਦੇ ਉੱਤੇ, ਸਾਡੀਆਂ ਸੰਸਥਾਵਾਂ ਦੇ ਉੱਤੇ ਅਯੋਗ, ਨਾਕਾਬਲ ਤੇ ਉਹ ਬੰਦਿਆਂ ਦਾ ਕਬਜ਼ਾ ਹੋ ਗਿਆ ਜਿਨ੍ਹਾਂ ਦੀ ਉਹੋ ਜਿਹੀ ਸਿੱਖੀ ਨਾਲ ਦ੍ਰਿੜਤਾ ਨਹੀਂ ਹੈਗੀ, ਜਿਹੜੇ ਕਿਸੇ ਹੋਰ ਸੋਚ ਵਿੱਚੋਂ ਕੰਮ ਕਰਦੇ ਆ ਜਾਂ ਬੋਲਦੇ। ਦੂਜੀ ਗੱਲ ਇਹ ਆ ਵੀ ਜੇ ਸਾਰੇ ਮਸਲੇ ਇਹ ਜਥੇਦਾਰ ਜਾਂ ਪ੍ਰਧਾਨ ਹੱਲ ਕਰਾਉਣ ਜੋਗੇ ਹੁੰਦੇ, ਫਿਰ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ ਤੇ ਭਾਈ ਕੇਹਰ ਸਿੰਘ ਵਰਗਿਆਂ ਤਾਂ ਲੋੜ ਹੀ ਨਹੀਂ ਸੀ। ਫਿਰ ਭਾਈ ਹਰਜਿੰਦਰ ਸਿੰਘ ਜਿੰਦੇ ਤੇ ਭਾਈ ਸੁਖਦੇਵ ਸਿੰਘ ਸੁੱਖੇ, ਭਾਈ ਦਿਲਾਵਰ ਸਿੰਘ ਵਰਗੇ ਜਾਂ ਹੋਰ ਜਿੰਨੇ ਸਾਡੇ ਕੌਮ ਲਈ ਲੜਨ ਮਰਨ ਲਈ ਮੈਦਾਨ 'ਚ ਆਉਣਾ ਪਿਆ, ਜਿਨ੍ਹਾਂ ਨੂੰ ਜੇ ਕਿਤੇ ਇਹਨਾਂ ਪੋਸਟਾਂ ਦੇ ਉੱਤੇ ਜ਼ਿੰਮੇਵਾਰ ਬੈਠੇ ਬੰਦੇ ਹੁੰਦੇ। ਸਾਡੇ ਸਾਹਮਣੇ ਆ ਕਿ ਗਿਆਨੀ ਕਿਰਪਾਲ ਸਿੰਘ ਬੇਸ਼ੱਕ ਅਕਾਲ ਤਖਤ ਸਾਹਿਬ ਦਾ ਜਥੇਦਾਰ ਸੀ, ਜਦੋਂ ਉਹਨੇ ਗਲਤ ਗੱਲ ਕਹੀ 84 ਦੇ ਘੱਲੂ ਘਾਰੇ ਤੋਂ ਬਾਅਦ, ਤਾਂ ਪੰਥ ਜਿਹੜਾ ਸੀ ਉਹਨੂੰ ਕਦੇ ਵੀ ਮਾਫ ਵੀ ਨਹੀਂ ਕੀਤਾ। ਜਦੋਂ ਨੇ ਕਿਹਾ ਕੋਠਾ ਸਾਹਿਬ ਠੀਕ ਠਾਕ ਆ, ਸਟੇਟ ਦੀ ਬੋਲੀ ਤੇ ਨਾਲ ਦੀ ਨਾਲ ਉਹਦੇ ਉੱਤੇ ਸਿੱਖ ਜੁਝਾਰੂਆਂ ਨੇ, ਮੇਰੇ ਖਿਆਲ 'ਚ ਖਾੜਕੂ ਲਹਿਰ ਦਾ ਸਭ ਤੋਂ ਪਹਿਲਾ ਜਿਹੜਾ ਅਟੈਕ ਆ 1984 ਤੋਂ ਬਾਅਦ ਲੁਧਿਆਣੇ ਜ਼ਿਲ੍ਹੇ ਵਿੱਚ ਸ਼ਾਇਦ ਦਾਖੇ ਦੇ ਨੇੜੇ ਤੇੜੇ, ਉਹ ਗਿਆਨੀ ਕਿਰਪਾਲ ਸਿੰਘ ਤੇ ਹੋਇਆ ਸੀ। ਸੋ ਅਕਾਲ ਤਖਤ ਸਾਹਿਬ ਦਾ ਜਥੇਦਾਰ ਵੀ ਜੇਕਰ ਪੰਥਕ ਨਜ਼ਰੀਏ ਅਨੁਸਾਰ ਨਹੀਂ ਹੈ ਤਾਂ ਉੱਥੇ, ਤੇ ਜੇਕਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਗੱਲ ਕਰਦੇ ਹੋ ਤੇ ਟੌਹੜਾ ਸਾਹਿਬ ਦੇ ਉੱਤੇ ਕਿਹੜਾ ਅਟੈਕ ਨਹੀਂ ਸੀ ਹੋਇਆ। ਇੱਥੋਂ ਤੱਕ ਕਿ ਅਕਾਲੀ ਦਲ ਦਾ ਪ੍ਰਧਾਨ ਸੀ ਲੌਂਗੋਵਾਲ, ਜਦੋਂ ਉਹਨੇ ਗਦਾਰੀ ਕੀਤੀ ਤਾਂ ਨਲਕੇ ਦੇ ਫਿਲਟਰ ਵਰਗਾ ਕਰਕੇ ਉਹ ਮਾਰੇ। ਸੋ ਸਾਡੀ ਕੌਮ ਦੇ ਵਿੱਚ ਇਹ ਗੱਲ ਨਹੀਂ ਕਿ ਵੱਡੀ ਪੋਸਟ ਆ ਜਾਂ ਵੱਡਾ ਬੋਲੇਗਾ ਜਾਂ ਉਹਦੇ ਨਾਲ ਹੀ ਇਹ ਗੱਲ। ਦੁਨੀਆ ਭਰ ਦੇ ਵਿੱਚ ਹਰ ਇੱਕ ਸਿੱਖ ਦਾ ਇਹ ਫਰਜ਼ ਆ, ਉਹਦੀ ਡਿਊਟੀ ਬਣਦੀ ਆ ਕਿ ਆਪਦੀ ਕੌਮ ਪ੍ਰਤੀ ਜ਼ਿੰਮੇਵਾਰੀ ਨਿਭਾਵੇ, ਤੇ ਅਗਲੇ ਨਿਭਾਉਂਦੇ ਵੀ। ਉਹ ਕਿਸੇ ਨੂੰ ਪੁੱਛਦੇ ਨਹੀਂ, ਕਿਸੇ ਨੂੰ ਮਿੰਨਤਾਂ ਨਹੀਂ ਕਰਦੇ ਹੈਗੇ ਜਾਂ ਕਿਸੇ ਤੋਂ ਸਲਾਹ ਨਹੀਂ ਲੈਂਦੇ, ਉਹਨਾਂ ਦੇ ਉੱਤੇ ਗੁਰੂ ਦੀ ਕਿਰਪਾ ਹੁੰਦੀ ਆ ਤੇ ਫਰਜ਼ ਨਿਭਾਉਂਦੇ ਆ। ਇਸੇ ਤਰੀਕੇ ਨਾਲ ਭਾਈ ਹਰਦੀਪ ਸਿੰਘ ਨਿੱਜਰ ਸੇਵਾ ਕਰ ਰਿਹਾ ਸੀ, ਇਸੇ ਤਰੀਕੇ ਨਾਲ ਹੋਰ ਬਹੁਤ ਸਾਰੇ ਭੈਣ ਭਰਾ ਨੇ। ਗੁਰੂ ਪਾਤਸ਼ਾਹ ਨੇ ਜਿੰਨੇ ਸਵਾਸ ਬਖਸ਼ੇ ਆ, ਉਹ ਕੌਮ ਦੇ ਲੇਖੇ ਲਾ ਕੇ ਆਪਣਾ ਨਾਂ ਸ਼ਹੀਦਾਂ ਵਿੱਚ ਲਿਖਵਾ ਕੇ ਅਗਲੇ ਆਓ ਗਏ। ਲੋਕ ਵੀ ਤੇ ਪਰਲੋਕ ਵੀ ਦੋਨੇ ਅਗਲਿਆਂ ਨੇ ਸਵਾਰ ਲਏ। ਤੇ ਇੱਕ ਉਹ ਨੇ ਜਿਹੜੇ ਵੱਡੀਆਂ ਪੋਸਟਾਂ, ਵੱਡੇ ਬਣੇ ਫਿਰਦੇ ਆ, ਵੀ ਆਫਰੇ ਫਿਰਦੇ ਆ, ਪਰ ਉਹਨਾਂ ਦਾ ਹਰ ਮੌਕੇ ਪੰਥ ਦੇ ਉਲਟ ਭੁਗਤਣਾ। ਇਸ ਮੌਕੇ ਬਹੁਤ ਵੱਡੇ ਅਕਾਲੀ ਕਹਾਉਣ ਵਾਲੇ ਜਾਂ ਵੱਡੇ ਜਥੇਦਾਰ ਕਹਾਉਣ ਵਾਲੇ ਦਰਜੀ ਬੱਟੀ ਬੈਠੇ ਆ, ਜਦੋਂ ਕਿ ਪੰਜਾਬ ਦੀ ਧਰਤੀ ਉੱਤੋਂ ਤਾਂ 5 ਲੱਖ ਤੋਂ ਵੱਧ ਸਟੇਟਮੈਂਟਾਂ ਪਿਛਲੇ 5 ਦਿਨ 'ਚ ਆ ਚੁੱਕੀਆਂ ਹੋਣੀਆਂ ਚਾਹੀਦੀਆਂ ਸੀ ਵੀ ਫਲਾਨਾ ਪ੍ਰਧਾਨ, ਫਲਾਨਾ ਜਥੇਦਾਰ, ਫਲਾਣੇ ਨੇ ਆਹ ਕਿਹਾ, ਫਲਾਣੇ ਨੇ ਉਹ ਕਿਹਾ। ਪਰ ਇੱਥੇ ਉਸ ਤਰੀਕੇ ਦੀ ਗੱਲ ਨਹੀਂ ਬਣੀ ਜਿਹੋ ਜਿਹੀ ਬਣਨੀ ਚਾਹੀਦੀ ਸੀ। ਹਾਂ, ਜਿਨ੍ਹਾਂ ਨੇ ਜ਼ਿੰਮੇਵਾਰੀ ਨਿਭਾਈ ਆ ਉਹਨਾਂ ਦਾ ਧੰਨਵਾਦ ਆ। ਜਿਨ੍ਹਾਂ ਨੇ ਦਰਜੀ ਬੱਟੀ ਆ, ਸਮਾਂ ਆ ਰਿਹਾ, ਤੁਹਾਡੀ ਵੀ ਵਾਰੀ ਆਏਗੀ। ਅਜੇ ਰਾਗ ਮੁੱਕਿਆ ਨਹੀਂ, ਅਜੇ ਵੀ ਆਪਦੇ ਅੰਦਰੋਂ ਖਾਲਸਾ ਪੰਥ ਲਈ ਆਪਦੀ ਵਫਾਦਾਰੀ ਪੈਦਾ ਕਰੋ, ਤਾਂ ਕਿ ਲੋਕ ਤੇ ਪਰਲੋਕ ਉੱਥੇ ਜਾ ਕੇ ਜਿਹੜਾ ਹੈਗਾ ਆਪਾਂ ਮੱਥੇ ਲੱਗਣ ਜੋਗੇ ਹੋਈਏ। ਸੋ ਮੱਥੇ ਟੇਕਣ ਦੀ ਬਜਾਏ ਇਹ ਜ਼ਰੂਰ ਆਪਣੇ ਧਿਆਨ 'ਚ ਰੱਖੀਏ ਕਿ ਜਿੱਥੇ ਜਾਣਾ ਉੱਥੇ ਖਿਹੜੇ ਮੱਥੇ ਪ੍ਰਵਾਨ ਹੋਈਏ ਤੇ ਉੱਥੇ ਜਾ ਕੇ ਸਾਡੀ ਸਵੀਕਾਰਤਾ ਹੋਵੇ। ਖੈਰ, ਗੱਲਾਂ ਤਾਂ ਦਿਲ ਦਿਮਾਗ 'ਚ ਹਰ ਵੇਲੇ ਇਹੀ ਚੱਲਦੀਆਂ ਨੇ ਕਿ ਖਾਲਿਸਤਾਨ ਦੀ ਲੜਾਈ, ਜਿਹਦੇ ਵਿੱਚ ਇੱਕ ਬਹੁਤ ਵੱਡਾ ਮੋੜ ਆਇਆ, ਔਰ ਇਹਦੇ 'ਚ ਸਾਡੀ ਕੋਈ ਚੁਸਤੀ ਚਲਾਕੀ, ਸਾਡੀ ਕੋਈ ਸਾਜ਼ਿਸ਼, ਕੋਈ ਹੇਰਾ ਫੇਰੀ ਇਹ ਨਹੀਂ। ਇਹ ਉਸ ਸੱਚੇ ਪਾਤਸ਼ਾਹ ਦੀ ਕਿਰਪਾ ਆ ਕਿ ਇੱਕ ਸਿੱਖ ਦੀ ਸ਼ਹਾਦਤ ਹੋਈ ਤੇ ਉਹ ਵੀ ਗੱਲ ਨਿਕਲ ਹੀ ਜਾਣੀ ਸੀ, ਨਿਕਲ ਜਾਂਦੀ, ਪਰ ਨਹੀਂ। ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਦੇ ਬਾਰੇ ਜਸਟਨ ਟਰੂਡੋ ਦੇ ਬੋਲਾਂ ਨੇ ਜਿਸ ਤਰੀਕੇ ਨਾਲ ਤਰਥੱਲੀ ਮਚਾਈ ਆ, ਜਿਸ ਤਰੀਕੇ ਨਾਲ ਖਾਲਿਸਤਾਨ ਕਰਾਈ ਆ, ਇਹ ਹੋ ਕੇ ਰਹਿਣਾ ਸੀ। ਅੱਗੇ ਪੰਥ ਨੇ ਖਾਲਿਸਤਾਨ ਵਾਲੇ ਪਾਸੇ ਨੂੰ ਕੀ ਕਰਨਾ,
ਦੂਜੇ ਦੁਨੀਆ ਭਰ ਦੇ ਮੁਲਕਾਂ ਨੇ ਇਹ 'ਚ ਕੀ ਬੋਲਣਾ ਕੀ ਨਹੀਂ ਕਹਿਣਾ। ਦੁਸ਼ਮਣ ਤੋਂ ਤਾਂ ਕਦੇ ਕੋਈ ਆਪਾਂ ਆਸ ਨਾ ਕੀਤੀ ਆ ਭਲੇ ਦੀ ਤੇ ਨਾ ਕਰਨੀ ਚਾਹੀਦੀ ਆ। ਪਰ ਇਹ ਗੱਲ ਬਹੁਤ ਵਧੀਆ ਕਿ ਇੱਕ ਮੋੜ, ਇੱਕ ਬਹੁਤ ਵੱਡਾ ਟਰਨਿੰਗ ਪੁਆਇੰਟ ਇਸ ਮੌਕੇ ਸਾਡਾ ਇਤਿਹਾਸ ਸਾਡੀਆਂ ਨਜ਼ਰਾਂ ਦੇ ਸਾਹਮਣੇ ਸਾਨੂੰ ਦਿਖਾ ਰਿਹਾ। ਇੱਥੇ ਇਹਨਾਂ ਕਹਿੰਦਾ ਹੋਇਆ ਅੱਜ ਲਈ ਸਮਾਪਤੀ ਕਰਦੇ ਹਾਂ। ਫੇਰ ਮਿਲਾਂਗੇ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।